ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਹੈ ਖਬਰ ਤੇ ਨਜ਼ਰ ਵਿਦ ਬਲਤੇਜ ਪੰਨੂ। ਪੰਨੂ ਸਾਹਿਬ ਦੇ ਨਾਲ ਜੁੜਦੇ ਹਾਂ, ਪਰ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ। ਸਭ ਤੋਂ ਪਹਿਲਾਂ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਵਾਲੇ। ਉਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇਕਰ ਇੰਸ਼ੋਰੈਂਸ ਲੈਣੀ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਗੁਰਦੀਪ ਸਿੰਘ ਬੇਰਤੀ, ਸਤਨਾਮ ਸਿੰਘ ਸ਼ੇਰਗਿੱਲ, ਮਨਦੀਪ ਸਿੰਘ, ਸਰਬਜੀਤ ਕੌਰ, ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ, ਰੇਸ਼ਮ ਸਿੰਘ ਨਿੱਜਰ, ਇਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਨੇ। ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ। ਸਮਾਂ ਗਵਾਏ ਬਿਨਾਂ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਸਾਂਝ ਪਾਉਣੇ ਆ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ। ਮਿਹਰਬਾਨੀ ਪ੍ਰਵੀਨ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਤੁਹਾਨੂੰ ਵੀ ਬਹੁਤ ਮਿਹਰਬਾਨੀ ਜੀ। ਅੱਛਾ, ਦੋ ਚੀਜ਼ਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੀਆਂ ਚੱਲੇ। ਪਹਿਲੀ ਗੱਲ ਤੇ ਇਹ ਹੈ ਵੀ ਪੰਨੂ ਸਾਹਿਬ ਦਾ ਅੱਜ ਹੈਗਾ ਜਨਮ ਦਿਨ, ਤੇ ਪੰਜਾਬੀ ਰੇਡੀਓ ਯੂਐਸਏ ਦੇ ਪਰਿਵਾਰ ਵੱਲੋਂ, ਜਿਨ੍ਹਾਂ ਦੇ ਵਿੱਚ ਸਰੋਤੇ ਵੀ ਤੇ ਸਾਡੀ ਟੀਮ ਵੀ ਹੈ, ਪੰਨੂ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ ਪ੍ਰਵੀਨ, ਬਹੁਤ ਮਿਹਰਬਾਨੀ। ਤਾਂ ਬਹੁਤ ਸਾਰੇ ਸਾਲ ਹੋ ਗਏ, ਲਗਭਗ ਦਹਾਕੇ ਦੇ ਨੇੜੇ ਹੋ ਚੱਲਿਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜਿਆ। ਹਾਂ ਬਿਲਕੁਲ, ਇਹ ਪਰਿਵਾਰ ਹੈ ਜੀ। ਜਿੰਨੇ ਉਹਦੇ ਲਿਸਨਰ ਨੇ ਦੁਨੀਆ ਭਰ ਦੇ ਵਿੱਚ, ਉਹ ਪਰਿਵਾਰ ਦਾ ਹੀ ਪਾਰਟ ਨੇ। ਥੈਂਕ ਯੂ ਥੈਂਕ ਯੂ। ਜੀ ਜੀ ਪੰਨੂ ਸਾਹਿਬ। ਤੇ ਦੂਜੀ ਗੱਲ ਇਹ ਹੈ ਵੀ ਸਰੋਤਿਆਂ ਨੂੰ ਦੱਸਦੇ ਚੱਲੀਏ ਵੀ ਅੱਜ ਪੰਨੂ ਸਾਹਿਬ ਦੀਆਂ ਸਿਹਤਾਂ ਨਾਸਾਜ਼ ਨੇ, ਪਰ ਸਲੂਟ ਉਹਨਾਂ ਦੇ ਸਪਿਰਿਟ ਨੂੰ ਕਿ ਸਾਡੇ ਨਾਲ ਬਣੇ ਹੋਏ ਨੇ। ਇਹਦੇ ਲਈ ਉਹਨਾਂ ਦਾ ਖਾਸ ਧੰਨਵਾਦ ਜੀ। ਥੈਂਕ ਯੂ ਥੈਂਕ ਯੂ। ਠੀਕ ਹੈ ਪੰਨੂ ਸਾਹਿਬ, ਇਜਾਜ਼ਤ ਹੈ ਜੀ, ਵਧੀਆ ਖਬਰਾਂ ਵੱਲ ਨੂੰ। ਜੀ ਜੀ ਜੀ। ਅੱਛਾ ਪੰਨੂ ਸਾਹਿਬ, ਪਾਕਿਸਤਾਨ ਦੀ ਸਿਆਸਤ ਦੇ ਵਿੱਚ ਵੀ ਆਪਣੇ ਜਿਹੜੇ ਪੰਜਾਬੀ ਕਾਫੀ ਰੁਚੀ ਰੱਖਦੇ ਆ। ਸਿਆਸੀ ਉਥਲ ਪੁਥਲ ਲਗਾਤਾਰ ਜਾਰੀ ਹੈ ਜੀ ਪਾਕਿਸਤਾਨ ਦੇ ਵਿੱਚ। ਦੇਖੋ, ਇਸ ਕਰਕੇ ਵੀ ਜਿਹੜੀ ਆ ਇਹ ਨਿਗਾਹ ਰਹਿੰਦੀ ਆ ਜਾਂ ਰੱਖਣੀ ਜ਼ਰੂਰੀ ਆ ਕਿ ਗਵਾਂਢੀ ਆ ਸਾਡੇ, ਔਰ ਹਮਸਾਇਆ ਮਾਂ ਪਿਓ ਜਾਇਆ ਮੇਰੇ ਕਹਿੰਦੇ ਨੇ, ਔਰ ਗਵਾਂਢ ਦੇ ਵਿੱਚ ਸਾਰਾ ਕੁਝ ਠੀਕ ਠਾਕ ਰਹੇ, ਇਹ ਬੜਾ ਜ਼ਰੂਰੀ ਆ। ਦੋ ਪਾਸੀ ਜਿਹੜੀ ਉਥਲ ਪੁਥਲ ਆ ਇਹ ਹੋ ਗਿਆ। ਸ੍ਰੀਲੰਕਾ ਦੇ ਵਿੱਚ ਵੀ ਲਗਾਤਾਰ ਉਥਲ ਪੁਥਲ ਜਾਰੀ ਆ, ਤੇ ਪਾਕਿਸਤਾਨ ਦੇ ਵਿੱਚ ਵੀ ਇਹ ਉਥਲ ਪੁਥਲ ਜਾਰੀ ਆ। ਪਾਕਿਸਤਾਨ ਦੇ ਵਿੱਚ ਜਿਵੇਂ ਇਹ ਹੁਣ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੀ ਦਖਲਅੰਦਾਜ਼ੀ ਬਹੁਤ ਹੈ, ਤੇ ਇਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਮਰੀਕਾ ਚਾਹੁੰਦਾ ਹੈ ਕਿ ਇਮਰਾਨ ਖਾਨ ਹੁਰੀ ਅਹੁਦੇ ਦੇ ਉੱਤੇ ਨਾ ਰਹਿਣ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਫੌਜ ਵੀ ਨਹੀਂ ਚਾਹੁੰਦੀ ਕਿ ਇਮਰਾਨ ਖਾਨ ਹੁਰੀ ਅਹੁਦੇ ਦੇ ਉੱਤੇ ਰਹਿਣ। ਅਮਰੀਕਾ ਦੇ ਨਾਲ ਪਾਕਿਸਤਾਨੀ ਜਿਹੜੇ ਸਿਆਸੀ ਆਗੂ ਨੇ, ਉਹਨਾਂ ਦੀ ਨੇੜਤਾ ਕਿਸੇ ਤੋਂ ਲੁਕੀ ਛਿਪੀ ਨਹੀਂ, ਪਰ ਲੋਕਾਂ ਦੇ ਵਿੱਚ ਜਿਹੜੀ ਆ ਉਹ ਅਮਰੀਕਾ ਪ੍ਰਤੀ ਉੱਥੋਂ ਦੇ ਲੋਕਾਂ ਦੇ ਵਿੱਚ ਇੱਕ ਨਫ਼ਰਤ ਹੈ। ਉਹਦੇ ਬਾਵਜੂਦ ਇਹ ਸਾਰਾ ਕੁਝ ਕੀਤਾ ਜਾਂਦਾ ਰਿਹਾ। ਜੇ ਤੁਸੀਂ ਜਦੋਂ 9/11 ਹੁੰਦਾ, ਉਦੋਂ ਬਾਅਦ ਜਦੋਂ ਅਮਰੀਕਾ ਆਪਣਾ ਲੈ ਕੇ ਸਾਜੋ ਸਮਾਨ ਅਫਗਾਨਿਸਤਾਨ ਤੇ ਧਾਵਾ ਬੋਲਣ ਲਈ ਤੁਰਦਾ ਹੈ, ਤੇ ਉਹ ਰਾਤ ਨੂੰ ਉਠਾਉਂਦਾ ਪਾਕਿਸਤਾਨ ਨੂੰ, ਦੱਸ ਬਈ ਕਿਹਦੇ ਵੱਲ ਹੈ। ਤੇ ਉੱਥੇ ਪਾਕਿਸਤਾਨ ਨੇ ਦੱਸਣਾ ਕੀ ਹੁੰਦਾ, ਉਹਦੇ ਹਾਕਮਾਂ ਨੇ ਕੱਖ ਵੀ ਨਹੀਂ, ਉਹ ਦੱਸ ਨਹੀਂ ਸਕਦੇ, ਕਿਉਂਕਿ ਕਰਜ਼ਾ ਬਹੁਤ ਅਮਰੀਕਾ ਦਾ ਜਿਹੜਾ ਉਹ ਦੇਣ ਵਾਲਾ। ਫਿਰ ਚਾਈਨਾ ਤੋਂ ਵੀ ਉਹਨੇ ਕਰਜ਼ਾ ਚੁੱਕਿਆ ਹੋਇਆ। ਪਿਛਲੇ ਦਿਨੀ ਇਮਰਾਨ ਖਾਨ ਹੋਰੀ ਰਸ਼ੀਆ ਵੀ ਗੇੜਾ ਮਾਰ ਆਏ। ਰਸ਼ੀਆ ਉਧਰ ਯੂਕਰੇਨ ਦੇ ਨਾਲ ਉਲਝ ਗਿਆ, ਇਸ ਕਰਕੇ ਉਹ ਬਹੁਤਾ ਇਸ ਪਾਸੇ ਵੱਲ ਧਿਆਨ ਨਹੀਂ ਦੇ ਸਕਿਆ। ਉਂਝ ਵੀ ਰਸ਼ੀਆ ਨੇ ਇਸ ਕਰਕੇ ਧਿਆਨ ਜ਼ਿਆਦਾ ਨਹੀਂ ਸੀ ਦੇਣਾ ਕਿ ਉਹ ਭਾਰਤ ਨੂੰ ਆਪਣਾ ਮਿੱਤਰ ਮੁਲਕ ਮੰਨਦਾ। ਅੱਜ ਦਾ ਨਹੀਂ, ਬਹੁਤ ਸਾਰੇ ਸਮੇਂ ਦਾ, ਲੰਬੇ ਸਾਲਾਂ ਤੋਂ, ਤੇ ਬਿਨਾਂ ਕਿਸੇ ਸ਼ੱਕ ਦੇ ਭਾਰਤ ਇੱਕ ਵੱਡਾ ਮੁਲਕ ਹੈ। ਉਹ ਅਮਰੀਕਾ ਜਿਹੜਾ ਪਾਕਿਸਤਾਨ ਦੇ ਨਾਲ ਕਿਉਂ ਜਾਊਗਾ? ਉਧਰੋਂ ਕੋਈ ਗੱਲ ਬਣੀ ਨਹੀਂ। ਉੱਥੋਂ ਅਸਲ ਦੇ ਵਿੱਚ ਇਹ ਸਿਆਸੀ ਉਥਲ ਪੁਥਲ ਜਿਹੜੀ ਆ ਉਹ ਸ਼ੁਰੂ ਹੋਈ। ਜਦੋਂ ਇਮਰਾਨ ਖਾਨ ਹੋਰੀ ਪ੍ਰਧਾਨ ਮੰਤਰੀ ਬਣੇ ਸੀ ਤਾਂ ਇਉਂ ਲੱਗਦਾ ਸੀ ਕਿ ਸ਼ਾਇਦ ਜਿਹੜੀ ਡੈਮੋਕ੍ਰੇਸੀ ਆ ਉਹ ਪਾਕਿਸਤਾਨ ਦੇ ਵਿੱਚ ਆਪਣੇ ਹੁਣ ਪੈਰ ਪਸਾਰ ਲੂਗੀ। ਇਹ ਨਹੀਂ ਆ, ਉਹ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਹੀ ਬਣੇ, ਕੋਈ ਡੈਮੋਕ੍ਰੇਸੀ ਨੂੰ ਲੰਘ ਕੇ ਨਹੀਂ ਸੀ ਬਣੇ। ਪਰ ਉਦੋਂ ਉਹਦੇ ਵਿੱਚ ਫੌਜ ਦਾ ਦਖਲ ਕਾਫੀ ਆਉਂਦਾ ਸੀਗਾ, ਕਿ ਫੌਜ ਦਾ ਦਖਲ ਵੀ ਰਿਹਾ ਇਹਦੇ ਵਿੱਚ। ਔਰ ਹੁਣ ਫੌਜ ਜਿਹੜੀ ਆ ਉਹ ਇਮਰਾਨ ਖਾਨ ਨੂੰ ਨਹੀਂ ਚਾਹੁੰਦੀ, ਇਹ ਕਿਹਾ ਜਾ ਰਿਹਾ, ਕਿਉਂਕਿ ਇਮਰਾਨ ਖਾਨ ਹੋਰਾਂ ਨੇ ਫੌਜ ਨੂੰ ਕੰਟਰੋਲ ਕਰਨ ਦੇ ਵਾਸਤੇ ਕੁਝ ਕੋਸ਼ਿਸ਼ਾਂ ਕੀਤੀਆਂ, ਤੇ ਉਹਨਾਂ ਨੇ
ਪਟਕਣੀ ਜਿਹੜੀ ਸੀ ਉਹ ਇਮਰਾਨ ਖਾਨ ਨੂੰ ਮਾਰ ਦਿੱਤੀ। ਹੁਣ ਇਹਦੇ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਵੀ ਸ਼ਾਮਲ ਹੋ ਗਈ ਹੈ। ਸੂਓ ਮੋਟੋ ਲਿਆ ਸੁਪਰੀਮ ਕੋਰਟ ਨੇ, ਔਰ ਇਹ ਅੱਜ ਵੀ ਜਾਰੀ ਰਹੂਗੀ ਸੁਣਵਾਈ, ਕੱਲ ਵੀ ਹੁੰਦੀ ਰਹੀ ਆ। ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਇੰਟਰਮ ਪ੍ਰਧਾਨ ਮੰਤਰੀ ਆ ਉਹਦੇ ਵਾਸਤੇ ਨਾਮ ਸੁਜੈਸਟ ਕਰੋ। ਉਹ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਤੇ ਵਿਰੋਧੀ ਧਿਰ ਦੇ ਆਗੂ ਨੂੰ ਵੀ। ਪ੍ਰਧਾਨ ਮੰਤਰੀ ਜਿਹੜੇ ਨੇ ਇਮਰਾਨ ਖਾਨ, ਉਹਨਾਂ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਵਜੋਂ ਸਾਬਕਾ ਚੀਫ ਜਸਟਿਸ ਗੁਲਜ਼ਾਰ ਅਹਿਮਦ ਦਾ ਨਾਮ ਜਿਹੜਾ ਉਹ ਰეკਮੈਂਡ ਕੀਤਾ। ਅਲਵੀ ਨੇ ਇਹ ਗੱਲ ਕਹੀ ਹੈ ਕਿ ਸੰਵਿਧਾਨਕ ਤਜਵੀਜ਼ਾਂ ਅਨੁਸਾਰ ਕੌਮੀ ਅਸੈਂਬਲੀ ਤੇ ਕੈਬਨਿਟ ਐਤਵਾਰ ਨੂੰ ਭੰਗ ਹੋ ਚੁੱਕੀ ਹੋਈ ਹੈ ਤੇ ਪਾਕਿਸਤਾਨ ਦਾ ਸੰਵਿਧਾਨ ਰਾਸ਼ਟਰਪਤੀ ਨੂੰ ਚੋਣਾਂ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਲਾਉਣ ਦੀ ਤਾਕਤ ਦਿੰਦਾ। ਉਹਨਾਂ ਨੇ ਇਹ ਰੇੜਕਾ ਜਿਹੜਾ ਦੀ ਉਹ ਪਾ ਲਿਆ। ਹੁਣ ਇਹ ਜਿਹੜੀ ਸਿਆਸੀ ਉਥਲ ਪੁਥਲ ਹੈ, ਸਵਾਲ ਇਹੀ ਆ ਕਿ ਇਹ ਕਿੱਧਰ ਨੂੰ ਲੈ ਜਾਊਗੀ ਪਾਕਿਸਤਾਨ ਨੂੰ। ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਅਗਲੀਆਂ ਚੋਣਾਂ ਨੇ ਉਹ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਸਿਰੇ ਚੜ ਜਾਣਗੀਆਂ, ਔਰ ਸਿਰੇ ਚੜ ਕੇ ਉੱਥੇ ਇੱਕ ਨਵੀਂ ਜਿਹੜੀ ਸਰਕਾਰ ਆ ਉਹ ਆ ਜਾਊਗੀ, ਕਿਉਂਕਿ ਇਹਦੇ ਵਿੱਚ ਇੱਕ ਕੌੜਾ ਤਜਰਬਾ ਬੇਨਜ਼ੀਰ ਜਿਹੜੀ ਉਹਨਾਂ ਦੇ ਕਤਲ ਵਾਲਾ ਵੀ ਸ਼ਾਮਲ ਹੈ। ਹਿੰਸਕ ਹੋ ਜਾਂਦੀਆਂ ਨੇ ਚੋਣਾਂ। ਇਹ ਗੱਲੋਂ ਜਿਹੜਾ ਜੀ ਉਹ ਅਸੀਂ ਦੁਆਗੋ ਆ ਕਿ ਉੱਥੇ ਸਾਰਾ ਕੁਝ ਠੀਕ ਠਾਕ ਹੋਵੇ। ਲੋਕੀ ਜੇ ਹੁਣ ਇਹ ਸਰਕਾਰ ਜਾ ਰਹੀ ਆ ਤੇ ਨਵੀਂ ਸਰਕਾਰ 90 ਦਿਨਾਂ ਦੇ ਵਿੱਚ ਚੁਣ ਲੈਣ ਤੇ ਨਵੀਂ ਸਰਕਾਰ ਜਿਹੜੀ ਆ ਉਹ ਮੁਲਕ ਦੇ ਵਾਸਤੇ ਸੋਚੇ, ਨਾ ਕਿ ਇਹ ਸੋਚੇ ਕਿ ਗੁਆਂਢੀ ਮੁਲਕਾਂ ਦੇ ਵਾਸਤੇ ਜਿਹੜੀ ਦੀ ਉਹ ਕੀ ਕੁਝ ਅਸੀਂ ਕਰਨਾ, ਕੀ ਦਖਲਅੰਦਾਜ਼ੀ ਕਰਨੀ ਹੈ। ਦੇਖੋ, ਚਾਹੇ ਅੱਜ ਸੋਚ ਲੈਣ, ਭਲਕੇ ਸੋਚ ਲੈਣ ਦੋਨੋਂ ਮੁਲਕ, ਭਾਰਤ ਵੀ ਤੇ ਪਾਕਿਸਤਾਨ ਵੀ, ਸਰਨਾ ਇਹਨਾਂ ਦਾ ਉਦੋਂ ਆ ਜਦੋਂ ਸੜਕੀ ਵਪਾਰ ਖੁੱਲ ਗਏ। ਦੋਨਾਂ ਮੁਲਕਾਂ ਦੇ ਵਿੱਚੋਂ ਭੁੱਖਮਰੀ, ਗਰੀਬੀ, ਸਾਖਰਤਾ ਜਿਹੜੀ ਆ ਉਹ ਘਟ ਸਕਦੀ ਆ, ਕਿਉਂਕਿ ਲੋਕ ਸੌਖੇ ਹੋਣਗੇ, ਉਹ ਪੜ੍ਹਨ ਲਿਖਣਗੇ, ਉਹ ਕਿਸੇ ਹੋਰ ਪਾਸੇ ਵੱਲ ਨੂੰ ਸੋਚਣ ਲੱਗਣਗੇ। ਜਦੋਂ ਚਾਈਨਾ ਇੱਕ ਪਾਸੇ ਤੋਂ ਚੜਿਆ ਆਉਂਦਾ ਵਪਾਰ ਦੇ ਨਾਮ ਦੇ ਉੱਤੇ, ਤੇ ਇਹ ਦੋਨੋਂ ਮੁਲਕ ਵਪਾਰ ਦੇ ਵਾਸਤੇ ਇਕੱਠੇ ਕਿਉਂ ਨਹੀਂ ਹੋ ਸਕਦੇ? ਜੀ, ਬਿਲਕੁਲ, ਬਿਲਕੁਲ। ਅੱਛਾ ਪਨੂੰ ਸਾਹਿਬ, ਪੰਜਾਬ ਦੀਆਂ ਖਬਰਾਂ ਵੱਲ ਵਧਾਂਗੇ, ਗੱਲ ਚੰਡੀਗੜ੍ਹ ਦੀ ਵੀ ਕਰਾਂਗੇ, ਹਰਿਆਣਾ ਦਾ ਵਿਧਾਨ ਸਭਾ ਦਾ ਸੈਸ਼ਨ ਹੈ, ਪਰ ਹਿੰਦੂ ਪ੍ਰਚਾਰਕਾਂ ਦੇ ਨਫ਼ਰਤੀ ਭਾਸ਼ਣ ਨਹੀਂ ਰੁਕ ਰਹੇ ਪਨੂੰ ਸਾਹਿਬ। ਐਕਚੁਅਲੀ ਜਦੋਂ ਦਿੱਲੀ ਦੇ ਵਿੱਚ ਦੰਗੇ ਹੋਏ ਆ ਨਾ ਜੀ 1.5 ਸਾਲ ਪਹਿਲਾਂ, ਹਾਂਜੀ, ਉਦੋਂ ਵੀ ਇਹ ਭਾਸ਼ਣ ਜਿਹੜੇ ਸੀ ਇਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਜੀ। ਤੁਹਾਨੂੰ ਯਾਦ ਹੋਣਾ, ਦੇਸ਼ ਕੇ ਗਦਾਰੋਂ ਕੋ ਜੀ ਯਾਦ ਹੈ। ਗੋਲੀ ਮਾਰੋ ਵਾਲਾ ਜਿਹੜਾ ਜੀ, ਅੱਜ ਤੱਕ ਉਹਨਾਂ ਦੇ ਉੱਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਬਲਕਿ ਉਹਨਾਂ ਨੂੰ ਉੱਚ ਅਹੁਦਿਆਂ ਦੇ ਉੱਤੇ ਜਿਹੜਾ ਉਹ ਲਾ ਦਿੱਤਾ ਗਿਆ। ਇੱਥੇ ਦਿੱਲੀ ਪੁਲਿਸ ਨੇ ਕੱਲ ਰਾਜਧਾਨੀ ਦੇ ਵਿੱਚ ਹਿੰਦੂਤਵੀ ਸਮਾਗਮ ਦੇ ਵਿੱਚ 7 ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਟਵੀਟ ਕਰਨ ਲਈ ਇੱਕ ਪੱਤਰਕਾਰ ਤੇ ਇੱਕ ਨਿਊਜ਼ ਪੋਰਟਲ ਦੇ ਵਿਰੁੱਧ ਕੇਸ ਦਰਜ ਕੀਤਾ। ਇਹ ਕੇਸ ਮੀਰ ਫੈਜ਼ਲ ਤੇ ਨਿਊਜ਼ ਵੈਬਸਾਈਟ ਆਰਟੀਕਲ 14 ਦੇ ਖਿਲਾਫ ਦਰਜ ਕੀਤਾ ਗਿਆ। ਅਧਿਕਾਰੀ ਇਹ ਕਹਿੰਦੇ ਆ ਕਿ ਇਹਦੇ ਸਬੰਧ ਦੇ ਵਿੱਚ ਦਰਜ ਚੌਥਾ ਕੇਸ ਹੈ, ਜਦੋਂ ਕਿ ਇਹਦੇ ਸੰਬੰਧੀ ਕਿਸੇ ਵੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਹੋਈ। ਫੈਜ਼ਲ ਉਹਨਾਂ ਪੱਤਰਕਾਰਾਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਤੇ ਐਤਵਾਰ ਨੂੰ ਸ਼ਹਿਰ ਦੇ ਬਰਾੜੀ ਖੇਤਰ ਦੇ ਵਿੱਚ ਹਿੰਦੂ ਮਹਾਪੰਚਾਇਤ ਦੇ ਸਮਾਗਮ ਦੇ ਵਿੱਚ ਹਮਲਾ ਕੀਤਾ ਗਿਆ ਸੀ। ਉਲਟਾ ਮਾਮਲਾ ਜਿਹੜਾ ਉਹ ਪੱਤਰਕਾਰ ਦੇ ਉੱਤੇ ਦਰਜ ਕਰ ਲਿਆ ਗਿਆ। ਦਿੱਲੀ ਦੇ ਵਿੱਚ ਕਰਵਾਏ ਸਮਾਗਮ ਦੇ ਦੌਰਾਨ ਹਿੰਦੂ ਮਹਾਪੰਚਾਇਤ ਸਭਾ ਦੇ ਪ੍ਰਬੰਧਕਾਂ ਤੇ ਕਈ ਬੁਲਾਰਿਆਂ ਨੇ ਡਾਸਨਾ ਦੇ ਮੰਦਿਰ ਦੇ ਪੁਜਾਰੀ ਯਤੀ ਨਰਸਿੰਘਨੰਦ ਤੇ ਸੁਦਰਸ਼ਨ ਨਿਊਜ਼ ਦੇ ਮੁੱਖ ਸੰਪਾਦਕ ਸੁਰੇਸ਼ ਸ਼ਵਾਨਕੇ ਦੇ ਖਿਲਾਫ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਦੇ ਹੇਠ ਕੇਸ ਦਰਜ ਕੀਤਾ। ਡੀਸੀਪੀ ਨੇ ਇਹ ਗੱਲ ਕਹੀ ਆ ਕਿ ਡਾਸਨਾ ਦੇ ਮੰਦਿਰ ਦੇ ਪੁਜਾਰੀ ਯਤੀ ਨਰਸਿੰਘਨੰਦ ਤੇ ਸੁਦਰਸ਼ਨ ਨਿਊਜ਼ ਦੇ ਮੁੱਖ ਸੰਪਾਦਕ ਸੁਰੇਸ਼ ਚਵਾਨਕੇ ਸਣੇ ਕੁਝ ਬੁਲਾਰਿਆਂ ਨੇ ਦੋ ਫਿਰਕਿਆਂ ਦੇ ਵਿਚਕਾਰ ਨਫ਼ਰਤ, ਦੁਸ਼ਮਣੀ ਤੇ ਦੁਰਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੇ ਜਿਹੜੇ ਸੀਗੇ ਉਹ ਭਾਸ਼ਣ ਵਰਤੇ। ਸੀਨੀਅਰ ਪੁਲਿਸ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਹਿੰਦੂ ਮਹਾਪੰਚਾਇਤ ਸਭਾ ਕਰਵਾਉਣ ਲਈ ਪ੍ਰਬੰਧਕ ਤੇ ਸੇਵ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਪ੍ਰੀਤ ਸਿੰਘ ਦੇ ਵੱਲੋਂ ਚਿੱਠੀ ਮਿਲੀ ਸੀ, ਹਾਲਾਂਕਿ ਉਹਨੂੰ ਮਨਾ ਕਰ ਦਿੱਤਾ ਗਿਆ ਸੀ। ਪੁਲਿਸ ਦੇ ਮੁਤਾਬਕ ਇਹਦੇ ਬਾਵਜੂਦ ਪ੍ਰਬੰਧਕ ਪ੍ਰੀਤ ਸਿੰਘ ਨੇ 700-800 ਸਮਰਥਕ ਲੈ ਕੇ ਪਹੁੰਚ ਗਿਆ ਤੇ ਹਿੰਦੂ ਮਹਾਪੰਚਾਇਤ ਕਰਨੀ ਸ਼ੁਰੂ ਕਰ ਦਿੱਤੀ। ਜਿਹੜੇ ਸਮਾਗਮ ਵਾਲੀ ਜਗ੍ਹਾ ਸੀ ਉੱਥੇ ਲੋਕ ਇਕੱਠੇ ਹੋ ਗਏ, ਸਟੇਜ ਤੋਂ ਭਾਸ਼ਣ ਸ਼ੁਰੂ ਹੋ ਗਏ, ਪੁਲਿਸ ਵੀ ਪਹੁੰਚ ਗਈ ਤੇ ਇਹਨਾਂ ਦੇ ਵਿੱਚ ਫਿਰ ਜਿਹੜੇ ਇਹ ਯਤੀ ਨਰਸਿੰਘਨੰਦ ਸਰਸਵਤੀ ਸੀਗਾ, ਉਹਨੇ ਨਫ਼ਰਤੀ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ
ਤੇ ਆਪਣੀ ਹੋਂਦ ਲਈ ਹਥਿਆਰ ਚੁੱਕਣ ਦੇ ਵਾਸਤੇ ਕਹਿਣਾ ਸ਼ੁਰੂ ਕਰਤਾ। ਚਵਾਣਕੇ ਨੇ ਇਹ ਗੱਲ ਕਹੀ ਕਿ ਉਹ ਬਰਾਬਰ ਅਧਿਕਾਰ ਦੇਣ ਦਾ ਵਿਰੋਧੀ ਹੈ। ਉਹਨੇ ਇਹ ਕਿਹਾ ਕਿ ਭਾਰਤੀ ਜਿਹੜੇ ਮੁਸਲਿਮ ਭਾਈਚਾਰਾ ਉਹਨੂੰ ਉਨੇ ਅਧਿਕਾਰ ਮਿਲਣੇ ਚਾਹੀਦੇ ਆ ਜਿੰਨੇ ਪਾਕਿਸਤਾਨ ਦੇ ਵਿੱਚ ਹਿੰਦੂਆਂ ਨੂੰ ਮਿਲੇ ਆ, ਇਹਦੇ ਤੋਂ ਵੱਧ ਨਹੀਂ। ਇਹਨਾਂ ਦੇ ਉੱਤੇ 188 ਤੇ 153 ਦੇ ਅਧੀਨ ਮੁਕਰਦੀ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਕੀਤਾ ਗਿਆ। ਪੱਤਰਕਾਰਾਂ ਦੀ ਸ਼ਿਕਾਇਤ ਦੇ ਉੱਤੇ ਵੀ ਵੱਖਰੇ ਕੇਸ ਦਰਜ ਕੀਤੇ ਗਏ ਆ, ਜਿਨ੍ਹਾਂ ਦਾ ਦੋਸ਼ ਸੀਗਾ ਕਿ ਸਮਾਗਮ ਦੇ ਵਿੱਚ ਉਹਨਾਂ ਦੇ ਖਿਲਾਫ ਬਦਸਲੂਕੀ ਜਿਹੜੀ ਉਹ ਕੀਤੀ ਗਈ, ਚਾਹੇ ਉਹ ਫਿਲਮ ਦੇ ਰੂਪ ਦੇ ਵਿੱਚ ਹੋਵੇ, ਚਾਹੇ ਇਹ ਨਫ਼ਰਤੀ ਭਾਸ਼ਣਾਂ ਦੇ ਰੂਪ ਦੇ ਵਿੱਚ ਹੋਵੇ। ਇਉਂ ਲੱਗਦਾ ਹੈ ਕਿ ਇਹਦੇ ਪਿੱਛੇ ਬੈਠੀਆਂ ਜਿਹੜੀਆਂ ਤਾਕਤਾਂ ਨੇ ਉਹ ਇਹ ਚਾਹੁੰਦੀਆਂ ਨੇ ਕਿ ਇਹ ਸਾਰਾ ਕੁਝ ਘੱਟੋ ਘੱਟ 24 ਤੱਕ ਆਉਂਦਿਆਂ ਏਦਾਂ ਦਾ ਰੂਪ ਧਾਰਨ ਕਰ ਲਏ ਕਿ ਵੋਟ ਪੋਲਰਾਈਜ਼ ਜਿਹੜਾ ਉਹ ਕੀਤਾ ਜਾ ਸਕੇ। ਇਹ ਉਹਦਾ ਪਾਰਟ ਲੱਗ ਰਿਹਾ। ਜਿਵੇਂ ਜਿਸ ਤਰੀਕੇ ਦੇ ਨਾਲ ਇਹ ਭਾਸ਼ਣ ਸਾਹਮਣੇ ਆ ਰਹੇ ਆ ਤੇ ਜਿੰਨੀ ਨਫ਼ਰਤ ਦੀ ਝੱਗ ਇਹਨਾਂ ਭਾਸ਼ਣਾਂ ਦੇ ਵਿੱਚ ਸੁੱਟੀ ਜਾ ਰਹੀ ਹੈ। ਜੀ, ਜੀ, ਬਿਲਕੁਲ। ਅੱਛਾ ਪੰਨੂ ਸਾਹਿਬ, ਹਰਿਆਣੇ ਵੱਲ ਨੂੰ ਵੀ ਤੁਰ ਗਏ ਆਪਾਂ। ਚੰਡੀਗੜ੍ਹ ਤੇ ਦਾਅਵਾ ਠੋਕਣਾ ਹਰਿਆਣੇ ਵਾਲਿਆਂ ਨੇ, ਖੱਟਰ ਸਾਹਿਬ ਦੀ ਸਰਕਾਰ ਨੇ, ਤੇ ਅੱਜ ਵਿਧਾਨ ਸਭਾ ਦਾ ਸੈਸ਼ਨ ਵੀ ਸੱਦ ਲਿਆ, ਦੱਸਦੇ। ਇਸ ਤਰ੍ਹਾਂ ਹੈ ਜੀ ਕਿ ਜਿਹੜਾ ਕਿਸਾਨੀ ਅੰਦੋਲਨ ਸੀਗਾ ਉਹਨੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵਿੱਚੋਂ ਨਫ਼ਰਤ ਕੱਢ ਕੇ ਇਹਨਾਂ ਨੂੰ ਭਰਾਵਾਂ ਵਾਂਗੂ ਮੇਲ ਦਿੱਤਾ। ਜਦੋਂ ਕਿਉਂਕਿ ਕਿਸਾਨ ਅੰਦੋਲਨ ਦੇ ਦੌਰਾਨ ਮੈਂ ਵੀ ਜਾਂਦਾ ਰਿਹਾ ਕਵਰੇਜ ਦੇ ਵਾਸਤੇ, ਇੱਕ ਜਗ੍ਹਾ ਦੇ ਉੱਤੇ ਜਿਹੜਾ ਹੁੱਕਾ ਲਾ ਕੇ ਉੱਥੋਂ ਦਾ ਕਲਚਰ ਹੈ, ਹਰਿਆਣਵੀ ਬੈਠੇ ਹੁੰਦੇ, ਉਹਦੇ ਬਿਲਕੁਲ ਨਾਲ ਲੱਗਵੇਂ ਜਿਹੜੇ ਗੁਰਸਿੱਖ ਲੋਕ ਨੇ ਉਹ ਲੰਗਰ ਤਿਆਰ ਕਰ ਰਹੇ ਹੁੰਦੇ। ਨਾ ਉਹਨਾਂ ਨੂੰ ਕੋਈ ਨਫ਼ਰਤ ਸੀ, ਨਾ ਉਹਨਾਂ ਨੂੰ ਕੋਈ ਨਫ਼ਰਤ ਸੀ। ਜਦੋਂ ਇਹ ਜਿਹੜੇ ਜਾਟ ਤੇ ਜੱਟ ਚੌਧਰੀ ਇਕੱਠੇ ਹੋ ਕੇ ਬਹਿੰਦੇ ਤੇ ਇੱਕ ਗੱਲ ਕਰਦੇ ਵੀ ਬਾਕੀ ਸਾਰਾ ਕੁਝ ਬਹਿ ਕੇ ਨਿਬੇੜ ਲਾਂਗੇ, ਪਹਿਲਾਂ ਕਿਸਾਨਾਂ ਵਾਲਾ ਮਸਲਾ ਤਾਂ ਹੱਲ ਕਰ ਲਈਏ। ਇਹ ਉਹ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਸਾਡੇ ਵਰਗੇ ਲੋਕ ਵਰ੍ਹਿਆਂ ਤੋਂ ਉਡੀਕਦੇ ਸੀ ਵੀ ਕਿਸ ਚੀਜ਼ ਦੀ ਨਫ਼ਰਤ। ਇਹ ਸਿਆਸੀ ਲੋਕਾਂ ਨੇ ਛੋਟੀਆਂ ਛੋਟੀਆਂ ਗੱਲਾਂ ਨੂੰ ਬਹੁਤ ਉਭਾਰ ਕੇ ਨਫ਼ਰਤ ਪੈਦਾ ਕੀਤੀ ਹੋਈ ਆ ਤੇ ਬਿਨਾਂ ਕਿਸੇ ਸ਼ੱਕ ਦੇ ਇਹ ਜਿਹੜੀ ਨਫ਼ਰਤ ਹੈ ਇਹ ਵੋਟ ਪੋਲਰਾਈਜ਼ ਕਰਨ ਦੇ ਕੰਮ ਆਉਂਦੀ ਹੈ। ਔਰ ਹੁਣ ਜਿਹੜਾ ਇਹ ਚੰਡੀਗੜ੍ਹ ਵਾਲਾ ਮਸਲਾ ਹੈ ਇਹਨੂੰ ਉਭਾਰ ਦਿੱਤਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ। ਜਦੋਂ ਚੰਡੀਗੜ੍ਹ ਆਏ ਤੇ ਉੱਥੋਂ ਦੇ ਜਿਹੜੇ ਇੰਪਲੋਈਜ਼ ਨੇ ਉਹਨਾਂ ਨੂੰ ਕੇਂਦਰ ਦੇ ਅਧੀਨ ਕਰ ਲਿਆ। ਉੱਥੋਂ ਕਹਾਣੀ ਜਿਹੜੀ ਉਹ ਸ਼ੁਰੂ ਹੋ ਗਈ। ਦੇਖੋ ਜੇ ਪੰਜਾਬ ਇਹਦੇ ਉੱਤੇ ਨਾ ਬੋਲਦਾ, ਪੰਜਾਬ ਦੀ ਸਰਕਾਰ ਨਾ ਬੋਲਦੀ ਤਾਂ ਵਿਰੋਧੀ ਧਿਰਾਂ ਨੇ ਉਹਨੂੰ ਘੇਰਨਾ ਸੀ, ਤੇ ਜਦੋਂ ਹਰਿਆਣੇ ਦੀ ਸਰਕਾਰ ਨਹੀਂ ਬੋਲਦੀ ਤੇ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਘੇਰਨਾ। ਜਿਹੜੀ ਨਫ਼ਰਤ ਆਪਸ ਦੇ ਵਿੱਚ ਦੁਬਾਰਾ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਉਹ ਸਿਆਸਤਦਾਨਾਂ ਨੂੰ ਬੜੀ ਫਿੱਟ ਬਹਿੰਦੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਇਹ ਸਾਰੇ ਇਕੱਠੇ ਕਿਵੇਂ ਹੋ ਜਾਣ, ਇਹਨਾਂ ਨੂੰ ਪਾੜ ਕੇ ਕਿਵੇਂ ਰੱਖਣਾ। ਬਸ ਇੱਥੇ ਸਾਰਾ ਕੁਝ ਜਿਹੜਾ ਨਾ ਜੀ ਇਸ ਗੱਲ ਦੇ ਉੱਤੇ ਟਿਕਿਆ ਆ। ਜੇ ਆਪਾਂ ਜਿਹੜੇ ਅੱਜ ਚੰਡੀਗੜ੍ਹ ਦੇ ਵਾਸਤੇ, ਮੈਂ ਜਾਖੜ ਸਾਹਿਬ ਦਾ ਬਿਆਨ ਵੀ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਜੀ ਕਿ ਸਾਂਝ ਨਾ ਕਿਤੇ ਟੁੱਟ ਜੇ। ਜਾਖੜ ਸਾਹਿਬ ਇਹ ਵੀ ਫਿਰ ਦੱਸਦੇ ਨਾ ਜੀ ਕਿ ਇੰਨੀ ਦੇਰ ਤੱਕ ਇਹ ਮਸਲਾ ਲਮਕਾ ਕੇ ਰੱਖਣ ਦੇ ਵਿੱਚ ਕਾਂਗਰਸ ਦਾ ਵੀ ਤਾਂ ਵੱਡਾ ਯੋਗਦਾਨ ਹੈ, ਅਕਾਲੀ ਦਲ ਬਾਦਲ ਦਾ ਵੀ ਯੋਗਦਾਨ ਹੈ ਇਹਦੇ ਵਿੱਚ। ਇਹ ਦੋਨਾਂ ਦੀਆਂ ਸਰਕਾਰਾਂ ਰਹੀਆਂ ਨੇ ਨਾ, ਇਹਨਾਂ ਨੇ ਕਦੀ ਵੀ ਇਸ ਮਸਲੇ ਨੂੰ ਹੱਲ ਕਰਨ ਵੱਲ ਸਟੈਪ ਕਿਉਂ ਨਹੀਂ ਚੁੱਕੇ। ਅੱਜ ਦਾ ਮਸਲਾ ਥੋੜੀ ਹੈ। 1966 ਦੇ ਵਿੱਚ ਪੰਜਾਬੀ ਸੂਬੇ ਦਾ ਗਠਨ ਹੁੰਦਾ, 2 ਸਾਲਾਂ ਦੇ ਵਾਸਤੇ ਰਾਜਧਾਨੀ ਹਰਿਆਣੇ ਨੂੰ ਵਰਤਣ ਲਈ ਦਿੱਤੀ ਗਈ ਸੀ 60-40 ਦੇ ਰੇਸ਼ੋ ਦੇ ਨਾਲ। 10 ਕਰੋੜ ਰੁਪਈਆ ਹਰਿਆਣੇ ਨੂੰ ਦੇ ਦਿੱਤਾ ਗਿਆ ਸੀ ਕਿ ਤੁਸੀਂ ਆਪਣੀ ਨਵੀਂ ਰਾਜਧਾਨੀ ਉਸਾਰ ਲਓ। ਉਦੋਂ 10 ਕਰੋੜ ਰੁਪਈਆ ਬੜਾ ਮਾਇਨੇ ਹੁੰਦੇ ਸੀਗੇ, ਉਹਦੇ ਬਹੁਤ ਵੱਡੀ ਰਕਮ ਹੁੰਦੀ ਸੀ। ਨਹੀਂ ਬਣਾਇਆ ਇਹਨਾਂ ਨੇ ਡਿਵੈਲਪ, ਹਾਲਾਂਕਿ ਪੰਚਕੂਲੇ ਨੂੰ ਨਾਲ ਦੀ ਨਾਲ ਕਰਦੇ ਰਹੇ। ਪੰਚਕੂਲਾ ਵਧੀਆ ਸਿਟੀ ਬਣਾ ਗਏ ਹਰਿਆਣੇ ਵਾਲੇ, ਪਰ ਚੰਡੀਗੜ੍ਹ ਦੇ ਉੱਤੇ ਉਹਨਾਂ ਨੇ ਇਸ ਕਰਕੇ ਆਪਣਾ ਹੱਕ ਨਹੀਂ ਛੱਡਿਆ ਕਿ ਉੱਤੇ ਬੈਠੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੂੰ ਇਹ ਕੰਮ ਬੜਾ ਫਿੱਟ ਆਉਂਦਾ ਸੀ। ਨਾ SYL ਕੱਢੋ, ਨਾ ਚੰਡੀਗੜ੍ਹ ਦਾ ਮਸਲਾ ਜਿਹੜਾ ਉਹ ਕਿਸੇ ਪਾਸੇ ਲੱਗਣ ਦਿਓ। ਇਹਨਾਂ ਦੋਨਾਂ ਚੀਜ਼ਾਂ ਨੂੰ ਏਦਾਂ ਲਮਕਾ ਕੇ ਰੱਖੋ ਕਿ ਲੋਕ ਇੱਕ ਦੂਜੇ ਦੇ ਨਾਲ ਲੜਦੇ ਰਹਿਣ। ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਵੇਲੇ ਇਹ ਮਤਾ ਜਿਹੜਾ ਉਹ ਪਾਸ ਕੀਤਾ ਗਿਆ, ਔਰ ਮਤਾ ਜਿਹੜਾ ਪਾਸ ਕੀਤਾ ਗਿਆ ਉਹ ਇਹ ਸੀਗਾ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਹੈ ਔਰ ਪੰਜਾਬ ਨੂੰ ਇਹ ਹੈਂਡਓਵਰ ਕੀਤਾ ਜਾਵੇ। ਤੇ ਹਰਿਆਣੇ ਨੇ ਇਸ ਮਾਮਲੇ ਦੇ ਉੱਤੇ ਰਿਐਕਸ਼ਨ ਕਰਨਾ ਹੀ ਕਰਨਾ, ਕਿਉਂਕਿ 2024 ਦੇ ਵਿੱਚ ਹਰਿਆਣੇ ਦੇ ਵਿੱਚ ਚੋਣਾਂ ਹੋਣੀਆਂ ਨੇ।
ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਬਣੀ ਆ 2 ਵਾਰੀ, ਜੇ ਤੁਸੀਂ ਉਹਨੂੰ ਉਹਦੀਆਂ ਕੈਲਕੂਲੇਸ਼ਨਸ ਦੇਖੋ, ਜੇ ਤੁਸੀਂ ਵੋਟਾਂ ਦੀਆਂ ਕੈਲਕੂਲੇਸ਼ਨ ਜਾਣਦੇ ਹੋ, ਤੇ ਨਾਨ ਜਾਟ ਦਾ ਮੁੱਦਾ ਉਭਾਰ ਕੇ ਉਹਨੂੰ ਇਹ ਲੱਗਦਾ ਹੈ ਕਿ ਜਿਹੜੀ ਸਾਂਝ ਕਿਸਾਨ ਅੰਦੋਲਨ ਦੇ ਦੌਰਾਨ ਪੈ ਗਈ ਸੀ, ਇਸ ਸਾਂਝ ਨੂੰ ਖਤਮ ਕੀਤਾ ਜਾਵੇ ਕਿਸੇ ਤਰੀਕੇ ਨਾਲ। ਇਸ ਕਰਕੇ ਚੰਡੀਗੜ੍ਹ ਦਾ ਮਸਲਾ ਜਿਹੜਾ ਉਹ ਹੋਰ ਹੁਣ ਭਾਰਿਆ ਜਾ ਰਿਹਾ ਹੈ। ਅੱਜ ਹਰਿਆਣਾ ਵਿਧਾਨ ਸਭਾ ਇਸ ਮਾਮਲੇ ਦੇ ਵਿਸ਼ੇਸ਼ ਸੈਸ਼ਨ ਸੱਦੂਗਾ। ਵਿਸ਼ੇਸ਼ ਸੈਸ਼ਨ ਦੇ ਵਿੱਚ ਚੰਡੀਗੜ੍ਹ ਹਰਿਆਣੇ ਦਾ ਹੈ, ਅਜਿਹਾ ਦਾਅਵਾ ਕੀਤਾ ਜਾਊਗਾ। SYL ਬਣਾਉਣ ਦੀ ਗੱਲ ਕੀਤੀ ਜਾਊਗੀ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਭਾਰਤੀ ਜਨਤਾ ਪਾਰਟੀ ਇਹ ਸੋਚਦੀ ਆ ਕਿ ਇਹ ਕਿਤੇ ਅੱਗੇ ਵਧਿਆ ਕੰਮ, ਤੇ ਉਹ ਕਿਉਂਕਿ ਹਰਿਆਣੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਆ, ਹਿਮਾਚਲ 'ਚ ਵੀ ਪੈਰ ਪਸਾਰਨੇ ਸ਼ੁਰੂ ਕੀਤੇ ਆ, ਉੱਥੇ ਤੇਜ਼ੀ ਦੇ ਨਾਲ ਲੋਕ ਉਹਦੇ ਨਾਲ ਜੁੜ ਰਹੇ ਆ। ਇਸ ਕਰਕੇ ਇਹ ਮੁੱਦਾ ਜਿਹੜਾ ਉਹ ਉਭਾਰਿਆ ਜਾਊਗਾ ਵੀ ਉੱਥੇ ਕਿਤੇ ਇਹ ਪੈਰ ਨਾ ਲਾ ਲੇ। ਤੇ ਉਹਨੂੰ ਇਹ ਲੱਗਦਾ ਕਿ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਜਿਹੜਾ ਇਹ ਬਣਾ ਕੇ ਰੱਖਿਆ ਜਾਵੇ ਡਿਸਟੈਂਸ, ਤੇ ਇਹ ਮੁੱਦੇ ਉਭਾਰੇ ਜਾਣ। ਉਹਦੇ ਵਿੱਚੋਂ ਹੀ ਅੱਜ ਵਾਲਾ ਹਰਿਆਣੇ ਦਾ ਇੱਕ ਦਿਨਾ ਵਿਧਾਨ ਸਭਾ ਸੈਸ਼ਨ ਨਿਕਲ ਰਿਹਾ। ਜੀ, ਪਨੂੰ ਸਾਹਿਬ ਗੁਰਦਾਸਪੁਰ ਵੱਲ ਚੱਲ ਗਏ। ਵੈਸੇ ਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਵਿਸ਼ਵ ਦੇ ਹਰ ਹਿੱਸੇ ਦੇ ਵਿੱਚ ਅਣਾਈਆਂ ਮੌਤਾਂ ਕਾਫੀ ਹੁੰਦੀਆਂ ਨੇ, ਪਰ 1 ਏਕੜ ਜ਼ਮੀਨ ਦੇ ਲਈ 4 ਕਤਲ ਹੋ ਗਿਆ। ਪਨੂੰ ਸਾਹਿਬ ਬਹੁਤ ਮੰਦਭਾਗੀ ਘਟਨਾ ਵਾਪਰ ਗਈ ਹੈ। ਜੀ। ਮੇਰੇ ਇੱਕ ਜਾਣਕਾਰ ਨੇ ਪਿਛਲੇ ਦਿਨੀ ਉਹ ਆਏ ਕਿ ਉਹਨਾਂ ਦੇ ਹੇਠ ਨਾ ਇੱਕ ਇਹਦੀ ਜੰਗਲਾਤ ਦੀ ਜ਼ਮੀਨ ਹੈ, ਦੇਰ ਤੋਂ ਉਸ ਪਰਿਵਾਰ ਦੇ ਕੋਲੇ ਬਹੁਤ ਦੇਰ ਤੋਂ। ਉਹਨਾਂ ਦੇ ਘਰ ਦੇ 2 ਜੀ, ਚਲੋ ਮੌਤ ਤਾਂ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਹੋਈ, ਪਰ ਇਹ ਸਟ੍ਰੈਸ ਦੇ ਤਹਿਤ ਜਿਹੜੀ ਉਹ ਹੋਈ ਕਿ ਹੁਣ ਅਦਾਲਤ ਦੇ ਵਿੱਚ ਇਸ ਕੇਸ ਦਾ ਕੀ ਬਣੂਗਾ, ਹੁਣ ਅਦਾਲਤ ਦੇ ਵਿੱਚ ਇਸ ਕੇਸ ਦਾ ਕੀ ਬਣੂਗਾ। ਉਹ 2 ਮੌਤਾਂ ਹੋ ਚੁੱਕੀਆਂ ਨੇ। ਉਹ ਆਏ ਤੇ ਉਹ ਕਹਿੰਦੇ ਵੀ ਏਦਾਂ, ਅਸੀਂ ਹੁਣ ਅਦਾਲਤ ਦੇ ਵਿੱਚੋਂ ਕੇਸ ਹਾਰ ਗਏ ਇੱਥੋਂ, ਤੇ ਅਸੀਂ ਉੱਪਰ ਜਿਹੜੀ ਉਹ ਅਪੀਲ ਕਰਨੀ ਆ ਇਸ ਮਾਮਲੇ ਦੀ, ਵੀ ਉੱਤੋਂ ਆਰਡਰ ਇਹ ਹੋ ਗਏ ਕਿ ਇਹਦਾ ਕਬਜ਼ਾ ਲਿਆ ਜਾਵੇ। ਮੈਂ ਉਹਨਾਂ ਨੂੰ, ਮੇਰੇ ਚੰਗੇ ਜਾਣਕਾਰ ਨੇ, ਇਹ ਗੱਲ ਸਮਝਾਈ ਕਿ ਤੁਸੀਂ ਸਟ੍ਰੈਸ ਦੇ ਵਿੱਚ ਜੀ ਰਹੇ ਹੋ। ਜਿਹੜੀ ਜ਼ਮੀਨ ਆ ਉਹ ਸਰਕਾਰ ਦੀ ਹੈ, ਉਹਦੀ ਮਲਕੀਅਤ ਹੈ ਸਰਕਾਰ ਦੀ। ਉਹ ਤੁਸੀਂ ਇਉਂ ਕਰੋ ਕਿ ਤੁਹਾਡੇ ਕੋਲੇ ਆਪਣੀ ਜ਼ਮੀਨ ਹੈਗੀ ਆ, ਤੁਸੀਂ ਇਸ ਜ਼ਮੀਨ ਨੂੰ ਛੱਡ ਦਿਓ, ਤੁਸੀਂ ਸਟ੍ਰੈਸ ਫ੍ਰੀ ਹੋਵੋ। ਐਤਕੀ ਫਸਲ ਜਿਹੜੀ ਉਹ ਵੱਢ ਲਓ, ਇਹ ਸਰਕਾਰ ਨੂੰ ਕਹਿ ਦਿਓ ਠੀਕ ਹੈ ਅਸੀਂ ਕੇਸ ਹਾਰ ਗਏ, ਅਸੀਂ ਉੱਪਰ ਨਹੀਂ ਜਾਂਦੇ, ਤੁਸੀਂ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਓ। ਜ਼ਮੀਨ ਵੱਡੀ ਗਿਣਤੀ ਦੇ ਵਿੱਚ 40 ਏਕੜ ਆ, ਪਰ ਉਹ ਆਪ ਵੀ ਜ਼ਮੀਨ ਦੇ ਬਹੁਤ ਸਾਰੀ ਜ਼ਮੀਨ ਦੇ ਮਾਲਕ ਨੇ। ਉਹਨਾਂ ਦੇ ਗੱਲ ਨਾਲ ਸਮਝ ਪੈ ਗਈ ਇਹ, ਤੇ ਉਹਨਾਂ ਨੇ ਇਹ ਗੱਲ ਕਹੀ ਕਿ ਠੀਕ ਹੈ, ਔਰ ਉਹਨਾਂ ਨੇ ਏਦਾਂ ਹੀ ਕੀਤਾ। 10 ਦਿਨ ਪਹਿਲਾਂ ਕਣਕ ਵੱਢ ਲਈ ਤੇ ਸਰਕਾਰ ਨੂੰ ਜਾ ਕੇ ਇਹ ਲਿਖ ਕੇ ਦੇ ਦਿੱਤਾ ਵੀ ਠੀਕ ਹੈ, ਸਰਕਾਰ ਦੀ ਜ਼ਮੀਨ ਹੈ, ਸਰਕਾਰ ਕੇਸ ਜਿੱਤ ਗਈ, ਇਹਦੇ ਉੱਤੇ ਸਰਕਾਰ ਆਪਣਾ ਕਬਜ਼ਾ ਕਰ ਲੇ। ਨਾ ਕੋਈ ਗੋਲੀ ਚੱਲੀ, ਨਾ ਕੋਈ ਪੁਲਿਸ ਨੂੰ ਵੱਡਾ ਦਖਲ ਦੇਣਾ ਪਿਆ, ਜਾ ਕੇ ਸਰਕਾਰ ਨੇ ਉਹਦੇ ਉੱਤੇ ਕਬਜ਼ਾ ਕਰ ਲਿਆ। ਉਹ ਤਾਂ 40 ਏਕੜ, ਇਹ 1 ਏਕੜ ਜ਼ਮੀਨ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਫੁੱਲੜਾ ਪਿੰਡ ਪੈਂਦਾ, ਉੱਥੇ 1 ਏਕੜ ਜ਼ਮੀਨ ਨੂੰ ਲੈ ਕੇ 2 ਗਰੁੱਪਾਂ ਦੇ ਵਿਚਾਲੇ ਝਗੜਾ ਹੋਇਆ, ਔਰ ਦੁਪਹਿਰ ਦੇ ਵੇਲੇ ਤਕਰੀਬਨ ਜਿਹੜੇ 15 ਗੱਡੀਆਂ ਦੇ ਵਿੱਚ 25 ਲੋਕ ਜਿਹੜੇ ਸੀ ਉਹ ਚੜ੍ਹ ਕੇ ਆਏ, ਤੇ ਗੁਰਦਾਸਪੁਰ ਦੇ ਪਿੰਡ ਫੁੱਲੜਾ ਦੇ ਵਿੱਚ ਉਹਨਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰਤੀ। ਮਾਫ ਕਰਨਾ। ਇਹ ਜਿਹੜੀ ਫਾਇਰਿੰਗ ਸੀ, ਇਹਦੇ ਵਿੱਚ 3 ਜਣਿਆਂ ਦੀ ਤਾਂ ਮੌਕੇ ਤੇ ਮੌਤ ਹੋ ਗਈ, ਇੱਕ ਦੀ ਜਿਹੜੀ ਉਹ ਜਾ ਕੇ ਹਸਪੀਟਲ ਮੌਤ ਹੋ ਗਈ, ਇੱਕ ਬੰਦਾ ਹੋਰ ਅਜੇ ਗੰਭੀਰ ਜ਼ਖਮੀ ਆ। ਜਿਹੜੇ ਮਾਰੇ ਗਏ ਲੋਕ ਨੇ ਉਹ ਸਾਰੇ ਦੇ ਸਾਰੇ ਪਿੰਡ ਫੁੱਲੜਾ ਤੇ ਦਸੂਹਾ ਦੇ ਨੇ, ਇੱਕੋ ਪਰਿਵਾਰ ਦੇ ਵਿੱਚੋਂ। 1 ਏਕੜ ਜ਼ਮੀਨ ਸੀਗੀ ਜੀ ਸਿਰਫ। ਪੁਲਿਸ ਨੇ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਕੇਸ ਦਰਜ ਕੀਤਾ, ਅਜੇ ਤੱਕ ਅਰੈਸਟ ਨਹੀਂ ਹੋਈ ਕੋਈ ਵੀ, ਲੇਟੈਸਟ ਜਿਹੜੀ ਉਹ ਖਬਰ ਮਿਲਣ ਤੱਕ। ਦੇਖੋ ਉਹ ਜਿਹੜੀ ਜ਼ਮੀਨ 1 ਏਕੜ ਆ, ਉਹ ਜਦੋਂ ਇਹ ਨਹੀਂ ਸੀ ਵਾਹੁੰਦੇ ਹੋਣਗੇ, ਉਹ ਉਦੋਂ ਵੀ ਇੱਥੇ ਹੀ ਪਈ ਸੀ, ਫਿਰ ਉਹ ਵਾਹੁਣ ਲੱਗ ਗਏ, ਫਿਰ ਉਹਦਾ ਝਗੜਾ ਚੱਲ ਪਿਆ, ਇੱਥੇ ਹੀ ਪਈ ਸੀ। 4 ਬੰਦਿਆਂ ਦੇ ਕਤਲ ਹੋ ਗਏ। ਜੇ 25 ਬੰਦੇ ਆਏ ਤੇ ਉਹਦੇ ਵਿੱਚੋਂ 8-10 ਬੰਦੇ ਤਾਂ ਸੌਖੇ ਜਿਹੜੇ ਆ ਇਸ ਕੇਸ ਦੇ ਵਿੱਚ ਫਸ ਜਾਣੇ ਆ, ਤੇ ਉਹਨਾਂ ਨੇ ਇਸ ਕੇਸ ਦੇ ਉੱਤੇ ਉਹਨਾਂ ਦੀ ਕਿੰਨੀ ਕੁ ਜ਼ਮੀਨ ਲੱਗ ਜਾਣੀ ਆ, ਵਿਕ ਜਾਣੀ ਆ ਜਿਹੜੀ, ਇਹ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਦਾਲਤੀ ਸੌਦੇ ਨੇ, ਅਦਾਲਤੀ ਸੌਦੇ ਬੜੇ ਮਹਿੰਗੇ ਪੈਂਦੇ ਨੇ।
ਇੱਕ ਉਹ ਪਰਮਿੰਦਰ ਸੰਧੂ ਦਾ ਗੀਤ ਹੁੰਦਾ ਸੀਗਾ, ਕਤਲਾਂ ਦੇ ਕੇਸ ਜੇ ਪੈ ਗਏ ਚੁੱਲ੍ਹਿਆਂ ਵਿੱਚ ਘਾਹ ਉੱਗ ਪੈਣੇ। ਉਹ ਇਹੀ ਸੀ ਕਿ ਚੁੱਲ੍ਹਿਆਂ 'ਚ ਘਾਹ ਉੱਗ ਪਏ ਆ। ਪਰ ਪੰਜਾਬ ਦੇ ਕੁਝ ਲੋਕ ਜਿਹੜੇ ਉਹ ਸਾਰੇ ਇੰਨੇ ਸਿਆਣੇ ਨਹੀਂ ਹੁੰਦੇ, ਨਾ ਹੈਗੇ ਨੇ, ਕਿ ਜਿਹੜੇ ਇਹ ਸਮਝਣ ਕਿ ਅਸੀਂ ਆਪਣੀ ਸਟ੍ਰੈਸ ਘੱਟ ਕਰੀਏ। 1 ਕਿੱਲਾ ਜ਼ਮੀਨ ਦਾ ਹੀ ਆ, 4 ਜਿਹੜੇ ਉਹ ਘਰ ਦੇ ਜੀ ਚਲੇ ਗਏ, ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਲੱਗੂਗਾ ਅਜੇ ਕੁਝ ਨਹੀਂ ਜਿਹੜਾ ਉਹ ਕਹਿ ਸਕਦੇ। ਇਹ ਅਜੀਬੋ ਗਰੀਬ ਜਿਹੜੇ ਵਰਤਾਰੇ ਨੇ ਜੀ। ਔਰ ਇਹ ਪੰਜਾਬ ਦੇ ਵਿੱਚ ਅਕਸਰ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਸਾਹਮਣੇ ਆਉਂਦੀ ਹੈ ਤੇ ਹੈਰਾਨਗੀ ਹੁੰਦੀ ਆ ਕਿ ਅਸੀਂ ਅਜੇ ਵੀ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਸੋਚਦੇ ਆ 1 ਏਕੜ ਦੇ ਵਾਸਤੇ ਇਸ ਲੈਵਲ ਤੱਕ ਜਿਹੜੀ ਉਹ ਲੜਾਈ ਚਲੇਗੀ। ਜੀ ਬਿਲਕੁਲ, ਸਿਆਣੇ ਕਹਿੰਦੇ ਆ ਵੀ ਨਾ ਕਤਲ ਜਿਹਦਾ ਹੋਇਆ ਉਹ ਵੀ ਮਰ ਜਾਂਦਾ, ਪਰ ਕਤਲ ਕਰਨ ਵਾਲਾ ਵੀ ਕਦੇ ਬਚਦਾ ਨਹੀਂ, ਉਹਨੂੰ ਕਾਨੂੰਨ ਦੇ ਹੱਥੋਂ ਮਰਨਾ ਪੈਂਦਾ ਹੌਲੀ ਹੌਲੀ ਹੌਲੀ। ਪਨੂ ਸਾਹਿਬ, ਪੰਜਾਬ ਸਰਕਾਰ ਦੀ ਗੱਲ ਕਰੀਏ ਵੀ ਹੁਣ ਐਕਸਾਈਜ਼ ਦਾ ਥਾਣੇ ਬਣਾਊਗੀ ਪੰਜਾਬ ਸਰਕਾਰ? ਦੇਖੋ ਜਿਹੜੇ ਜਿੱਥੋਂ ਰੈਵਨਿਊ ਆਉਂਦਾ ਜੀ। ਜਿਹੜੀਆਂ ਚੀਜ਼ਾਂ ਤੋਂ, ਇੱਕ ਤਾਂ ਉਹ ਰੇਤ ਦਾ ਰੈਵਨਿਊ ਆ, ਔਰ ਰੇਤ ਸੰਬੰਧੀ ਪਾਲਿਸੀ ਲਿਆਂਦੀ ਜਾਊਗੀ ਛੇਤੀ ਸਰਕਾਰ ਦੇ ਵੱਲੋਂ। ਦੂਸਰਾ ਜਿਹੜਾ ਰੈਵਨਿਊ ਦੇ ਵਾਸਤੇ ਹੈਗਾ ਜੀ ਐਕਸਾਈਜ਼, ਭਾਵ ਕਿ ਸ਼ਰਾਬ ਤੋਂ। ਔਰ ਸ਼ਰਾਬ ਦੀ ਜਿਹੜੀ ਸਮਗਲਿੰਗ ਆ ਉਹ 2-3 ਤਰੀਕਿਆਂ ਦੇ ਨਾਲ ਹੁੰਦੀ ਹੈ। ਇੱਕ ਤਾਂ ਜਿਹੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਇੱਥੇ ਪੰਜਾਬ ਦੇ ਵਿੱਚ ਇੱਕ ਟਾਈਮ ਫੜੀਆਂ ਗਈਆਂ ਸੀ, 3 ਤਾਂ ਪਟਿਆਲੇ ਡਿਸਟ੍ਰਿਕਟ ਦੇ ਵਿੱਚੋਂ ਵੀ ਫੜੀਆਂ ਗਈਆਂ ਸੀਗੀਆਂ। ਸਿੱਧਾ ਉਹਦੇ ਪਿੱਛੇ ਇੱਕ MLA ਦਾ ਨਾਮ ਬੋਲਦਾ ਸੀਗਾ। ਕਾਰਵਾਈ ਕੋਈ ਨਹੀਂ ਹੋਈ। ਬਾਦਲ ਪਿੰਡ ਦੇ ਵਿੱਚੋਂ ਫੜੀ ਗਈ ਸੀਗੀ, ਕਾਰਵਾਈ ਹੋਈ, ਪਰ ਕਰਦੇ ਕੀ ਆ ਜੀ ਕਿ ਉਹ ਜਿਹੜੇ ਅੱਗੇ ਫੀਲੇ ਨੇ ਉਹਨਾਂ ਦੇ ਉੱਤੇ ਕੇਸ ਪੈ ਜਾਂਦਾ, ਅਸਲ ਚਿਹਰੇ ਲੁਕੇ ਰਹਿੰਦੇ ਆ। ਜੰਡਿਆਲਾ ਗੁਰੂ ਦੇ ਵਿੱਚ ਵੀ ਫੜੀਆਂ ਗਈਆਂ ਸੀ, ਮਾਝੇ ਦੇ ਵਿੱਚ ਤਾਂ 125 ਮੌਤਾਂ ਵੀ ਹੋਈਆਂ ਸੀਗੀਆਂ। ਔਰ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਆਏ ਸੀ, ਪੰਜਾਬ ਦੇ ਮੁੱਖ ਮੰਤਰੀ ਸੀ, ਪਰ ਪੰਜਾਬ ਆਉਂਦੇ ਨਹੀਂ ਸੀ। ਹੁਣ ਇਸ ਮਾਮਲੇ ਦੇ ਉੱਤੇ ਜਿਹੜੀ ਨਜਾਇਜ਼ ਸ਼ਰਾਬ ਹੈ, ਇਹਦੇ ਨਾਲ ਕੋਈ 30% ਦੇ ਕਰੀਬ ਰੈਵਨਿਊ ਲਾਸ ਹੋ ਰਿਹਾ। ਇਹ ਇੱਕ ਬਹੁਤ ਵੱਡੀ ਚੋਰ ਮੋਰੀ ਆ। ਤਾਮਿਲਨਾਡੂ ਤੇ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਆ ਉਹਨੂੰ ਸਟੱਡੀ ਕਰਕੇ ਇਹਦੇ ਉੱਤੇ ਕੰਮ ਹੋ ਰਿਹਾ ਇਸ ਵੇਲੇ। ਰਾਜ ਦੇ ਵਿੱਚ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਮਿਲ ਕੇ ਜੁਆਇੰਟ ਆਪਰੇਸ਼ਨ ਚਲਾਉਣਗੇ। ਪੰਜਾਬ ਦੇ ਵਿੱਚ ਇੰਟਰਸਟੇਟ ਸਮਗਲਿੰਗ ਸਭ ਤੋਂ ਵੱਡੀ ਚੁਣੌਤੀ ਆ। ਇਹਦੇ ਕਰਕੇ ਦੋਨੋਂ ਵਿਭਾਗ ਮਿਲ ਕੇ ਪਹਿਲਾਂ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਸਰਹੱਦ ਦੇ ਉੱਤੇ ਐਕਸ਼ਨ ਪਲਾਨ ਲਾਗੂ ਕਰਨਗੇ। ਜੁਆਇੰਟ ਆਪਰੇਸ਼ਨ ਦੇ ਵਿੱਚ 24 ਘੰਟੇ ਦੋਵੇਂ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਨਾਕਿਆਂ ਦੇ ਉੱਤੇ ਤਾਇਨਾਤ ਰਹਿਣਗੇ। ਵੱਡੇ ਜ਼ਿਲ੍ਹਿਆਂ ਦੇ ਵਿੱਚ ਆਬਕਾਰੀ ਦੇ ਵਿਸ਼ੇਸ਼ ਪੁਲਿਸ ਸਟੇਸ਼ਨ ਬਣਾਉਣ ਦੀ ਪਲੈਨਿੰਗ ਹੈ। ਇਸ ਜੁਆਇੰਟ ਆਪਰੇਸ਼ਨ ਦੇ ਵਿੱਚ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਨਾਲ IRB ਨੂੰ 2 ਬਟਾਲੀਅਨ ਵਿਸ਼ੇਸ਼ ਤੌਰ ਦੇ ਉੱਤੇ ਇਹਦੇ ਨਾਲ ਜੋੜੀਆਂ ਜਾਣਗੀਆਂ। ਐਕਸਾਈਜ਼ ਡਿਪਾਰਟਮੈਂਟ ਜਿਹੜਾ ਨਜਾਇਜ਼ ਸ਼ਰਾਬ ਦੇ ਉੱਤੇ ਸ਼ਿਕੰਜਾ ਕੱਸਣ ਲਈ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕਰ ਸਕਦਾ। ਜੇ ਕੋਈ ਉਸ ਨੰਬਰ ਦੇ ਉੱਤੇ WhatsApp ਤੇ ਕਾਲ ਕਰਕੇ ਨਜਾਇਜ਼ ਸ਼ਰਾਬ ਦੀ ਖਰੀਦੋ ਫਰੋਖਤ ਦੀ ਜਾਣਕਾਰੀ ਦੇਊਗਾ ਤਾਂ ਉਹਦੀ ਪਛਾਣ ਜਿਹੜੀ ਉਹ ਗੁਪਤ ਰੱਖੀ ਜਾਊਗੀ। ਪੰਜਾਬ ਦੇ ਵਿੱਚ ਜਿਹੜੀਆਂ ਡਿਸਟਿਲਰੀਆਂ ਨੇ ਉਹਦੇ ਵਿੱਚ ਤਾਇਨਾਤ ਐਕਸਾਈਜ਼ ਵਿਭਾਗ ਦੇ ETO, ਇੰਸਪੈਕਟਰ ਤੇ ਬਾਕੀ ਸਟਾਫ ਕਰਮੀ ਜਿਹੜੇ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ 6 ਤੋਂ 10 ਮਹੀਨੇ ਤੋਂ ਜ਼ਿਆਦਾ ਤੱਕ ਉਹਨਾਂ ਨੂੰ ਉਹਨਾਂ ਦੀਆਂ ਜੌਬਸ ਦੇ ਉੱਤੇ ਨਹੀਂ ਰਹਿਣ ਦਿੱਤਾ ਜਾਊਗਾ, ਕਿਉਂਕਿ ਉਹ ਭੇਤੀ ਹੋ ਜਾਂਦੇ ਆ। ਬਾਕੀ ਡਿਸਟ੍ਰਿਕਟ ਲੈਵਲ ਦੇ ਉੱਤੇ ਅਧਿਕਾਰੀਆਂ ਦੀ ਤਾਇਨਾਤੀ 1 ਸਾਲ ਤੋਂ ਜ਼ਿਆਦਾ ਨਹੀਂ ਹੋਊਗੀ। ਪੰਜਾਬ ਸਰਕਾਰ ਨੂੰ 5500 ਕਰੋੜ ਰੁਪਏ ਸਾਲਾਨਾ ਰੈਵਨਿਊ ਸ਼ਰਾਬ ਤੋਂ ਮਿਲਦਾ। ਸਰਕਾਰ ਇਹ ਸਮਝਦੀ ਆ ਕਿ ਇਹ 15,000 ਕਰੋੜ ਰੁਪਏ ਰੈਵਨਿਊ ਆ ਅਸਲ ਦੇ ਵਿੱਚ। ਕਿੱਥੇ 5500 ਕਰੋੜ ਤੇ ਕਿੱਥੇ 15,000 ਕਰੋੜ। ਸਰਕਾਰ ਨੂੰ ਹਰ ਸਾਲ 25 ਤੋਂ 30% ਰੈਵਨਿਊ ਲਾਸ ਹੁੰਦਾ। ਜੇ ਇਹ ਚੋਰ ਮੋਰੀ ਬੰਦ ਕਰ ਲਈ ਜਾਂਦੀ ਆ ਤਾਂ ਬਿਨਾਂ ਕਿਸੇ ਸ਼ੱਕ ਦੇ ਰੈਵਨਿਊ ਦਾ ਇੱਕ ਵੱਡਾ ਰਾਹ ਪੰਜਾਬ ਦੇ ਵਾਸਤੇ ਖੁੱਲ ਸਕਦਾ। ਇਸੇ ਦੇ ਉੱਤੇ ਇਹ ਪਾਲਿਸੀ ਛੇਤੀ ਜਿਹੜੀ ਤਿਆਰ ਕੀਤੀ ਜਾ ਰਹੀ ਆ। ਜਿਹੜੇ ਮੌਜੂਦਾ ਠੇਕੇ ਸੀ ਉਹਨਾਂ ਨੂੰ 3 ਮਹੀਨੇ ਦੇ ਵਾਸਤੇ ਐਕਸਟੈਂਸ਼ਨ ਦਿੱਤੀ ਗਈ ਆ। ਇਹ 3 ਮਹੀਨੇ ਦੇ ਵਾਸਤੇ ਐਕਸਟੈਂਸ਼ਨ ਇਸ ਕਰਕੇ ਦਿੱਤੀ ਗਈ ਆ ਕਿ ਇਹਦੇ ਦੌਰਾਨ ਇਹ ਨਵੀਂ ਪਾਲਿਸੀ ਬਣਾ ਕੇ ਜਿਹੜੇ ਨਵੇਂ ਠੇਕੇ ਹੋਣਗੇ ਜੁਲਾਈ 1 ਤੋਂ ਜੂਨ ਦੇ ਵਿੱਚ ਜਿਹੜੇ ਠੇਕੇ ਹੋਣਗੇ ਉਹ ਨਵੀਂ ਪਾਲਿਸੀ ਦੇ ਤਹਿਤ ਹੋਣਗੇ, ਜਿਹਦੇ ਵਿੱਚ ਇਹ ਜਿਹੜੇ ਆਫੀਸਰ ਵਗੈਰਾ ਨੇ ਉਹ ਤਾਇਨਾਤ ਕੀਤੇ ਜਾਣਗੇ। ਜਿਹੜੀਆਂ ਡਿਸਟਿਲਰੀਆਂ ਨੇ ਉੱਥੋਂ ਬਹੁਤ ਵੱਡੇ ਪੱਧਰ ਦੇ ਉੱਤੇ
ਜਿਹੜੀ ਆ ਉਹ ਸਮਗਲਿੰਗ ਹੁੰਦੀ ਹੈ। ਹੁਣ ਹੈਰਾਨਗੀ ਬਹੁਤਿਆਂ ਨੂੰ ਹੋਊਗੀ ਕਿ ਡਿਸਟਿਲਰੀਆਂ ਦੇ ਵਿੱਚੋਂ ਸਮਗਲਿੰਗ ਜਿਹੜੀ ਉਹ ਕਿਵੇਂ ਹੁੰਦੀ ਹੈ। ਤੇ ਉੱਥੋਂ ਇਹ ਕੀ ਕਰਦੇ ਆ, ਜਿਹੜਾ ਇੱਕ ਟਰੱਕ ਕੱਢਿਆ ਲੀਗਲ, ਦੋ ਕੱਢ ਤੇ ਇਲੀਗਲ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਬਿਨਾਂ ਜਿਹੜਾ ਉਹ ਟੈਕਸ ਦਿੱਤਿਆ ਹੋਇਆ ਰੈਵਨਿਊ ਲਾਸ ਵੱਡਾ ਜਿਹੜਾ ਉਹ ਪੈਂਦਾ। ਦੂਸਰਾ ਹੈ ਰੇਟਾਂ ਦੀ ਗੱਲ। ਉਮੀਦ ਹੈ ਕਿ ਜੇ ਹਰਿਆਣਾ ਤੇ ਚੰਡੀਗੜ੍ਹ ਦੇ ਨਾਲ ਰੇਟ ਮਿਲਾ ਲਏ ਜਾਂਦੇ ਆ ਤੇ ਤਾਂ ਵੀ ਸ਼ਰਾਬ ਦੀ ਸਮਗਲਿੰਗ ਵੱਡੇ ਪੱਧਰ ਦੇ ਉੱਤੇ ਰੁਕ ਸਕਦੀ ਆ। ਲੋਕ ਹਰਿਆਣੇ ਦੀ ਸ਼ਰਾਬ ਲਈ ਤਾਂ ਜਾਂਦੇ ਆ ਵੱਡੀ ਗਿਣਤੀ ਦੇ ਵਿੱਚ, ਪਰ ਉਹਦੇ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਉਹ ਨਕਲੀ ਬਹੁਤ ਬਣਦੀ ਹੈ, ਜਿਹੜੀ ਕਿ ਖਤਰਨਾਕ ਹੈ, ਕੈਮੀਕਲਸ ਤੋਂ ਤਿਆਰ ਕੀਤੀ ਜਾਂਦੀ। ਜੀ, ਜੀ, ਜੀ। ਪੰਨੂ ਸਾਹਿਬ, ਜਿਸ ਦਿਨ ਦੀ ਸਰਕਾਰ ਬਣੀ, ਅਫਸਰਸ਼ਾਹੀ ਲਗਾਤਾਰ ਸੁਰਖੀਆਂ ਦੇ ਵਿੱਚ ਹੈ, ਕਦੇ ਕਿਸੇ ਕਾਰਨਾਂ ਕਰਕੇ ਤੇ ਕਦੇ ਕਿਸੇ ਕਾਰਨਾਂ ਕਰਕੇ। ਹੁਣ ਕਿਸਾਨਾਂ ਨੂੰ ਲੰਬੀ ਦੇ ਵਿੱਚ ਸੰਮਣ ਹੋਏ ਆ ਜੀ, ਤੇ ਅਫਸਰਾਂ ਦੀ ਸਾਜ਼ਿਸ਼ ਦੀਆਂ ਚਰਚਾਵਾਂ ਨੇ। ਚੱਕਰ ਕੀ ਹੈ ਪੰਨੂ ਸਾਹਿਬ? ਇਸ ਤਰ੍ਹਾਂ ਹੈ ਜੀ ਕਿ ਇਹ ਲੰਮੇ ਸਮੇਂ ਤੋਂ ਅਫਸਰ ਜਿਹੜੇ ਨੇ ਨਾ, ਉਹ ਕਿਸੇ ਨਾ ਕਿਸੇ ਸਿਆਸੀ ਜੂਲੇ ਦੇ ਹੇਠ ਰਹਿ ਕੇ ਕੰਮ ਕਰਦੇ ਨੇ। ਜੇ ਆਪਾਂ ਇਹ ਗੱਲ ਕਰੀਏ ਕਿ ਸਿਆਸੀ ਲੋਕਾਂ ਨੇ ਉਹਨਾਂ ਨੂੰ ਆਪਣੇ ਜੂਲੇ ਹੇਠ ਲੈ ਲਿਆ, ਇਹ ਬਿਲਕੁਲ ਠੀਕ ਹੈ, ਪਰ ਅਫਸਰ ਆਪ ਵੀ ਤਾਂ ਆਏ ਨਾ ਉਸ ਸਿਆਸੀ ਜੂਲੇ ਦੇ ਹੇਠ। ਜੀ, ਉਹ ਕਿਉਂ ਆਏ, ਇਹ ਵੱਡਾ ਸਵਾਲ ਹੈ, ਕਿਉਂਕਿ ਕਰਪਸ਼ਨ ਹੈ। ਹੁਣ ਇਹ ਆ ਕਿ ਜਿਹੜੀਆਂ ਸੱਤਾਧਾਰੀ ਧਿਰਾਂ, ਰਵਾਇਤੀ ਪਾਰਟੀਆਂ ਲੋਕਾਂ ਨੇ ਪੂੰਝ ਕੇ ਸੁੱਟ ਦਿੱਤੀਆਂ, ਉਹ ਉਹਨਾਂ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ, ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਸਰਕਾਰ ਹੈ ਨਵੀਂ ਬਣੀ, ਉਹਨੂੰ ਤੱਤੇ ਪਾਣੀ 'ਚ ਰੱਖਣਾ ਚਾਹੁੰਦੀਆਂ ਨੇ। ਚਾਹੇ ਉਹ ਸੈਂਟਰ ਦੀ ਸਰਕਾਰ ਆਪਣੀ ਜਗ੍ਹਾ ਦੇ ਉੱਤੇ ਲੱਗੀ ਆ, ਉੱਥੇ ਪੁਲਿਸ ਦੇ ਅੰਦਰ ਅਫਸਰ ਮੌਜੂਦ ਨੇ ਜਿਹੜੇ ਕਿ ਕੁਛ ਨਾ ਕੁਛ ਏਦਾਂ ਦਾ ਕਰਦੇ ਰਹਿੰਦੇ ਆ ਕਿ ਸਰਕਾਰ ਨੂੰ ਉਹਦਾ ਜਵਾਬ ਦੇਣਾ ਔਖਾ ਹੋ ਜੇ। ਲੰਬੀ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਲਾਠੀ ਚਾਰਜ ਦਾ ਮਸਲਾ ਸੁਲਝਿਆ ਨੀਗਾ। ਅੱਜ ਵੈਸੇ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਵਾਲਾ ਜਿਹੜਾ ਧੜਾ ਹੈ, ਉਹਦੇ ਨਾਲ ਮੀਟਿੰਗ ਮੁੱਖ ਮੰਤਰੀ ਹੋਰਾਂ ਦੀ ਹੋਣੀ ਆ। ਇਸ ਗੱਲ ਦੀ ਉਮੀਦ ਹੈ ਕਿ ਉਹਦੇ ਵਿੱਚ ਇਹ ਮਾਮਲਾ ਸੁਲਝ ਜਾਊਗਾ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਲਾਠੀ ਚਾਰਜ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਕੀਤਾ ਗਿਆ ਸੀਗਾ। ਹੁਣ ਜਿਹੜਾ ਇਹ ਕੀਤਾ ਜਾ ਰਿਹਾ ਕਿ 2015 ਦੇ ਵਿੱਚ ਜਿਹੜੇ ਕੇਸ ਦਰਜ ਕੀਤੇ ਗਏ ਸੀਗੇ, ਬਿਜਲੀ ਮੀਟਰ ਬਾਹਰ ਕੱਢਣ ਦੇ ਮੌਕੇ ਦੇ ਉੱਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਤੇ ਦਰਜ ਕੀਤੇ ਪਰਚੇ ਸੀ, ਉਹਨਾਂ ਦੇ ਸੰਮਣ ਜਾਰੀ ਹੋਣੇ ਸ਼ੁਰੂ ਹੋ ਗਏ। ਹੈਰਾਨਗੀ ਦੀ ਗੱਲ ਇਹ ਆ ਕਿ 7 ਸਾਲਾਂ ਤੋਂ ਬਾਅਦ ਪ੍ਰਸ਼ਾਸਨ ਨੂੰ ਕਿੱਥੋਂ ਚੇਤਾ ਆ ਗਿਆ ਕਿ 2015 ਦੇ ਵਿੱਚ ਇਹ ਮਾਮਲੇ ਦਰਜ ਕੀਤੇ ਗਏ ਸੀਗੇ। ਇਹ ਕੋਸ਼ਿਸ਼ ਜਿਹੜੀ ਆ, ਇਹ ਕਿਸਾਨ ਜਥੇਬੰਦੀਆਂ ਨੂੰ ਵੀ ਥੋੜਾ ਜਿਹੜਾ ਉਹ ਸਮਝਣਾ ਪਊਗਾ ਕਿ ਇਹ ਕੋਸ਼ਿਸ਼ ਜਿਹੜੀ ਕੀ ਕੀਤੀ ਜਾ ਰਹੀ ਆ ਕਿ ਕਿਸਾਨਾਂ ਨੂੰ ਭੜਕਾ ਕੇ ਸਰਕਾਰ ਦੇ ਖਿਲਾਫ ਕਰ ਦਿੱਤਾ ਜਾਵੇ, ਤੇ ਉਹ ਕਿਤੇ ਨਾ ਕਿਤੇ ਮੋਰਚਾ ਜਿਹੜਾ ਉਹ ਪੰਜਾਬ ਸਰਕਾਰ ਦੇ ਖਿਲਾਫ ਲਾ ਕੇ ਬਹਿ ਜਾਣ। ਇਹ ਪੂਰੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਹੀ ਕਰਕੇ ਹੁਣ 2015 ਦੇ ਵਿੱਚ ਜਿਹੜੇ ਮਾਮਲੇ ਦਰਜ ਹੋਏ, ਉਹ ਮਾਮਲੇ ਦੇ ਉੱਤੇ ਕਿਸਾਨ ਮਜ਼ਦੂਰ ਜਿਹੜੇ ਨੇ ਉਹਨਾਂ ਨੂੰ ਸੰਮਣ ਜਾਰੀ ਹੋਣੇ ਸ਼ੁਰੂ ਹੋ ਗਏ, ਤੇ ਇਹ ਸੰਮਣ ਜਿਹੜੇ ਨੇ ਉਹ ਇਸ ਵੇਲੇ ਧੜਾ ਧੜ ਦਿੱਤੇ ਜਾ ਰਹੇ ਨੇ। ਅੱਜ ਜਿਹੜੀ ਮੀਟਿੰਗ ਹੋਣੀ ਆ, ਉਮੀਦ ਹੈ ਕਿ ਉਹਦੇ ਵਿੱਚ ਲੰਬੀ ਦੇ ਵਿੱਚ ਹੋਇਆ ਜਿਹੜਾ ਲਾਠੀ ਚਾਰਜ ਹੈ, ਉਹ ਮਾਮਲਾ ਤਾਂ ਉੱਠੂਗਾ। ਉਹਦੇ ਵਿੱਚ 2015 ਵਾਲੇ ਇਹਨਾਂ ਸੰਮਣ ਜਿਹੜੇ ਨੇ ਉਹਨਾਂ ਦਾ ਮਾਮਲਾ ਵੀ ਉੱਠੂਗਾ। ਸਰਕਾਰ ਨੂੰ ਚਾਹੀਦਾ ਤਾਂ ਇਹ ਆ, ਕਿਉਂਕਿ ਭਗਵੰਤ ਮਾਨ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਪਰਚਿਆਂ ਦੀ ਰਾਜਨੀਤੀ ਦੇ ਵਿੱਚ ਨਹੀਂ ਪੈਣਾ। ਜਿਹੜੇ ਇਹ ਪਰਚੇ ਪੁਰਾਣੇ ਦਰਜ ਹੋਏ ਨੇ, ਇੱਕ ਤਰਫਾ ਜਿਹੜੀ ਆ ਉਹ ਕਾਰਵਾਈ ਕਰਕੇ ਇਹਨਾਂ ਨੂੰ ਜੇ ਪਰਚਿਆਂ ਨੂੰ ਰੱਦ ਕਰ ਦਿੱਤਾ ਜਾਵੇ ਜਾਂ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰਵਾ ਲਈ ਜਾਵੇ ਤਾਂ ਖਹਿੜਾ ਛੁੱਟ ਸਕਦਾ। ਨਹੀਂ ਤਾਂ ਅਦਰਵਾਈਜ਼ ਅਫਸਰਸ਼ਾਹੀ ਨੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਤਿੱਤ ਹੋਰ ਲੱਭ ਲੈਣੀ ਆ, ਤੇ ਉਹ ਘਤਿੱਤ ਲੱਭ ਕੇ ਉਹਨਾਂ ਨੇ ਲੋਕਾਂ ਨੂੰ ਭੜਕਾਹਟ ਦੇ ਵਿੱਚ ਲੈ ਆਉਣਾ। ਇਸ ਕਰਕੇ ਭੜਕਾਹਟ ਲੈ ਆਉਣਾ ਕਿ ਇਹ ਭੜਕਣ ਤੇ ਮੌਜੂਦਾ ਪੰਜਾਬ ਸਰਕਾਰ ਦੇ ਅਗੇਂਸਟ ਜਾਣ। ਜੀ, ਜੀ। ਪੰਨੂ ਸਾਹਿਬ, ਜਾਂਦੇ ਜਾਂਦੇ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੀ, ਤਾਂ ਇਤਿਹਾਸ ਵਿਭਾਗ ਨੂੰ 2 ਹਿੱਸਿਆਂ ਦੇ ਵਿੱਚ ਵੰਡਣ ਦੀਆਂ ਖਬਰਾਂ ਆ ਰਹੀਆਂ ਨੇ। ਕੀ ਇਹ ਸੱਚ ਹੈ ਪੰਨੂ ਸਾਹਿਬ? ਦੇਖੋ, ਇਹ 2 ਯੂਨੀਵਰਸਿਟੀਜ਼ ਨੇ ਜੀ ਵਿਸ਼ਵ ਦੇ ਵਿੱਚ ਜਿਹੜੀਆਂ ਭਾਸ਼ਾ ਦੇ ਉੱਤੇ ਬਣੀਆਂ ਨੇ। ਜੀ, ਇੱਕ ਇਹ ਹੈ, ਤੇ ਦੂਸਰੀ ਜਿਹੜੀ ਆ ਮੇਰੀ ਜਾਣਕਾਰੀ ਦੇ ਮੁਤਾਬਕ ਯਰੂਸ਼ਲਮ ਦੇ ਵਿੱਚ ਹੈ ਜੀ। ਉੱਥੇ ਭਾਸ਼ਾ ਦੇ ਉੱਤੇ ਬੜੀ, ਮਤਲਬ ਕਿ ਇਹਦੀ ਬਹੁਤ ਅਹਿਮੀਅਤ ਆ, ਬੋਲੀ ਦੇ ਨਾਂ ਦੇ ਉੱਤੇ ਬਣੀ, ਔਰ ਇਹ ਕਾਇਮ ਰਹਿਣੀ, ਜਿਉਂਦੀ ਰਹਿਣੀ ਬੜੀ ਜ਼ਰੂਰੀ ਹੈ।
ਇਹ ਹੋ ਗਈ, ਚਾਹੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਬਣੀ ਹੋਈ ਯੂਨੀਵਰਸਿਟੀ ਹੋ ਗਈ। ਇਹਨਾਂ ਇਹਨਾਂ ਯੂਨੀਵਰਸਿਟੀਜ਼ ਦੀ ਬਹੁਤ ਵੱਡੀ ਇੱਕ ਪਹਿਚਾਣ ਹੈ। ਪਿਛਲੇ ਦਿਨੀ ਮੁੱਖ ਮੰਤਰੀ ਵੀ ਇੱਥੇ ਆਏ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਹਨੂੰ ਕਰਜ਼ਾ ਰਹਿਤ ਕਰਾਂਗੇ ਪੰਜਾਬੀ ਯੂਨੀਵਰਸਿਟੀ ਨੂੰ। ਚਲੋ ਉਹ ਸਰਕਾਰ ਦੇ ਲੰਮੇ ਪ੍ਰੋਗਰਾਮ ਹੁੰਦੇ ਨੇ। ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 2 ਵਿਭਾਗ ਨੇ, ਇਤਿਹਾਸ ਵਿਭਾਗ ਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ। ਇਹਨਾਂ ਦੇ ਆਪਸ ਦੇ ਵਿੱਚ ਰਲੇਵੇਂ ਦੇ ਮਗਰੋਂ ਨਵੇਂ ਬਣੇ ਵਿਭਾਗ ਦਾ ਨਾਮਕਰਨ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਕਰ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਈ ਜਿਹੜੀ ਸਿੰਡੀਕੇਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ, ਦੋਵਾਂ ਵਿਭਾਗਾਂ ਦੇ ਵਿੱਚ ਚੱਲਦੇ ਕੋਰਸ ਪਹਿਲਾਂ ਵਾਂਗ ਹੀ ਚੱਲਦੇ ਰਹਿਣਗੇ। ਇਹ ਕਿਹਾ ਗਿਆ ਕਿ 1962 ਦੇ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਹੋਣ ਵੇਲੇ ਕੁਝ ਵਿਭਾਗ ਮੋਹਰੀ ਰੂਪ ਦੇ ਵਿੱਚ ਸਥਾਪਿਤ ਹੋਏ ਸੀਗੇ। ਡਿਪਾਰਟਮੈਂਟ ਆਫ ਪੰਜਾਬ ਹਿਸਟੋਰੀਕਲ ਸਟੱਡੀਜ਼ ਉਹਨਾਂ ਦੇ ਵਿੱਚੋਂ ਇੱਕ ਵਿਭਾਗ ਸੀ। ਬਾਅਦ ਦੇ ਵਿੱਚ 1985 ਦੇ ਦੌਰਾਨ ਇਹਦੇ 2 ਵਿਭਾਗ, ਇਤਿਹਾਸ ਵਿਭਾਗ ਤੇ ਪੰਜਾਬ ਹਿਸਟੋਰੀਕਲ ਸਟੱਡੀਜ਼ ਵਿਭਾਗ ਬਣਾ ਦਿੱਤੇ ਗਏ। ਪਿਛਲੇ ਸਮੇਂ ਤੋਂ ਦੋਵੇਂ ਵਿਭਾਗ ਇਕੱਠੇ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਸਿੰਡੀਕੇਟ ਦੇ ਵੱਲੋਂ ਇਹ ਰਲੇਵਾਂ ਜਿਹੜਾ ਉਹ ਹੁਣ ਕਰ ਦਿੱਤਾ ਗਿਆ। ਰਲੇਵੇਂ ਤੋਂ ਬਾਅਦ ਇਹ ਨਵਾਂ ਵਿਭਾਗ ਆਪਣੀ ਸਾਂਝੀ ਸਮਰੱਥਾ ਦੇ ਕਰਕੇ UGC ਸਪੈਸ਼ਲ ਅਸਿਸਟੈਂਟ ਪ੍ਰੋਗਰਾਮ ਦੇ ਵਾਸਤੇ ਕੁਆਲੀਫਾਈ ਕਰ ਗਿਆ ਔਰ ਇਹ ਕਿਹਾ ਗਿਆ ਕਿ 60 ਲੱਖ ਰੁਪਏ ਦੀ ਫੰਡਿੰਗ ਵਾਲੀ CAS ਗ੍ਰਾਂਟ, 50 ਲੱਖ ਰੁਪਏ ਫੰਡਿੰਗ ਵਾਲੀ DSA ਗ੍ਰਾਂਟ ਤੇ 40 ਲੱਖ ਰੁਪਏ ਦੀ ਫੰਡਿੰਗ ਵਾਲੀ DRS ਗ੍ਰਾਂਟ ਪ੍ਰਾਪਤ ਕਰਨ ਦੇ ਵਾਸਤੇ ਜਿਹੜੀਆਂ ਇਹਨਾਂ ਨੂੰ ਸ਼ਰਤਾਂ ਹੁੰਦੀਆਂ ਨੇ ਉਹਦੇ ਹੁਣ ਇਹ ਯੋਗ ਹੋ ਗਿਆ। ਇਹ ਕਿਹਾ ਗਿਆ ਕਿ ਮਹਾਰਾਣਾ ਪ੍ਰਤਾਪ ਕੇਅਰ ਵੀ ਇਸ ਨਵੇਂ ਵਿਭਾਗ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਜੁੜ ਸਕਦੀ ਹੈ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੋਵਾਂ ਦੇ ਰਲੇਵੇਂ ਨੂੰ ਮੁੜ ਕੇ ਵਿਚਾਰਨ ਦੀ ਮੰਗ ਜਿਹੜੀ ਉਹ ਕੀਤੀ ਆ। ਇਹ ਕਿਹਾ ਕਿ ਇਹ ਫੈਸਲਾ ਤਰਕ ਸੰਗਤ ਨਹੀਂਗਾ। ਇਸ ਫੈਸਲੇ ਦੇ ਨਾਲ ਖੋਜ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਸੀਮਿਤ ਹੋ ਜਾਣਗੀਆਂ। ਉਧਰ ਜਿਹੜਾ ਅਕਾਲੀ ਦਲ ਹੈ, ਬਾਦਲ, ਉਹਨੇ ਪੰਜਾਬੀ ਯੂਨੀਵਰਸਿਟੀ ਨੂੰ ਇਹਨਾਂ ਜਿਹੜੇ ਰਲੇਵੇਂ ਹੋਏ ਆ ਇਹਦੇ ਮੁੜ ਕੇ ਸਮੀਖਿਆ ਕਰਨ ਦੀ ਗੱਲ ਜਿਹੜੀ ਆ ਉਹ ਆਖੀ ਆ। ਸਵਾਲ ਜਿਹੜਾ ਨਾ ਉਹ ਇਹ ਆ ਜਾਂਦਾ, ਚਲੋ ਇੱਕ ਪਾਰਟੀ ਤੇ ਤੁਸੀਂ ਨਾ ਛੱਡੋ, ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੇ ਪਤਾ ਨਹੀਂ ਕਿਹੜੀ ਸਾਜ਼ਿਸ਼ ਦੇ ਤਹਿਤ ਇਹ ਜਿਹੜੇ ਵਿਦਿਅਕ ਅਦਾਰੇ ਨੇ ਇਹਨਾਂ ਦਾ ਜਿਹੜਾ ਜੀ ਉਹ ਸਤਿਆਨਾਸ਼ ਕਰਨ ਦੇ ਵਿੱਚ ਆਪਣਾ ਰੋਲ ਨਿਭਾਇਆ ਪਿਛਲੇ ਸਮੇਂ ਦੇ ਦੌਰਾਨ। ਅੱਜ ਜਿਹੜੀਆਂ ਇਹ ਯੂਨੀਵਰਸਿਟੀਜ਼ ਨੇ ਉਹ ਜਿਸ ਪੱਧਰ ਦੇ ਉੱਤੇ ਆ ਗਈਆਂ ਨੇ, ਸਹਿਕ ਰਹੀਆਂ ਨੇ, ਕਿੱਦਾਂ ਅੱਗੇ ਚੱਲਣਗੀਆਂ, ਇਹ ਬਹੁਤ ਵੱਡੇ ਸਵਾਲ ਜਿਹੜੇ ਉਹ ਖੜੇ ਨੇ। ਇਹ ਉਹ ਯੂਨੀਵਰਸਿਟੀਜ਼ ਨੇ ਜਿੱਥੇ ਆਮ ਘਰਾਂ ਦੇ ਜਿਹੜੇ ਧੀਆਂ ਪੁੱਤ ਨੇ ਉਹਨਾਂ ਨੇ ਜਾ ਕੇ ਵਿੱਦਿਆ ਹਾਸਲ ਕਰਨੀ ਹੁੰਦੀ ਹੈ। ਜੀ 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 ਪਨੂ ਸਾਹਿਬ, ਸਾਨੂੰ ਸਕੂਲ ਦੇ ਵਿੱਚ ਪੜ੍ਹਾਇਆ ਗਿਆ ਜਾਂ ਮਾਪਿਆਂ ਨੇ ਪੜ੍ਹਾਇਆ ਕਿ ਡਿਊਟੀ ਇਜ਼ ਬਿਊਟੀ। ਅੱਜ ਨਸਾਜ਼ ਤਬੀਅਤ ਦੇ ਬਾਵਜੂਦ ਤੁਸੀਂ ਸਾਡੇ ਨਾਲ ਜੁੜੇ, ਗੱਲਾਂ ਬਾਤਾਂ ਕੀਤੀਆਂ, ਖਬਰਾਂ, ਇੰਨੀ ਜਾਣਕਾਰੀ ਦਿੱਤੀ ਸਾਨੂੰ। ਅੱਜ ਪਤਾ ਲੱਗਿਆ ਕਿ ਡਿਊਟੀ ਇਜ਼ ਬਿਊਟੀ ਕਿਉਂ ਕਿਹਾ ਜਾਂਦਾ ਤੇ ਕਿੱਥੇ ਕਿਹਾ ਜਾਂਦਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਪ੍ਰਵੀਨ, ਥੈਂਕ ਯੂ ਵੈਰੀ ਮਚ। ਥੈਂਕ ਯੂ। ਸ਼ੁਕਰੀਆ। ਸੋ ਦਰਸ਼ਕੋ ਜੀ, ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਪੰਜਾਬ ਦੀਆਂ ਖਬਰਾਂ ਔਰ ਪੰਜਾਬ ਤੋਂ ਇਲਾਵਾ ਪਾਕਿਸਤਾਨ ਦੀਆਂ ਖਬਰਾਂ ਤੇ ਹਿੰਦੂ ਜਿਹੜੀਆਂ ਜਥੇਬੰਦੀਆਂ ਦੇ ਆਗੂ ਉਹਨਾਂ ਵੱਲੋਂ ਜੋ ਭੜਕਾਊ ਭਾਸ਼ਣ ਕੀਤੇ ਜਾ ਰਹੇ ਉਹਨਾਂ ਤੇ ਆਪਾਂ ਚਰਚਾ ਕੀਤੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਪੂਰਾ ਪਸੰਦ ਆਇਆ ਹੋਵੇਗਾ ਔਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸੁਝਾਅ ਜਾਂ ਜੋ ਕਾਲਿੰਗ ਹੁੰਦੀ ਹੈ ਉਹਦੇ ਵਿੱਚ ਆਪਣਾ ਯੋਗਦਾਨ ਜਾਂ ਆਪਣੇ ਸੁਝਾਅ ਸਵਾਲ ਐਡ ਕਰ ਸਕਦੇ ਹੋ। ਸੋ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸਹਿਯੋਗ ਦੀ ਤਵੱਕੋ ਹੈ ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਸਹਿਯੋਗ ਕਰਦੇ ਰਹੋਗੇ। ਜਾਂਦੇ ਜਾਂਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਤੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 408 272 2500। ਗੁਰਦੀਪ ਸਿੰਘ ਵਿਰਦੀ, ਸਤਨਾਮ ਸਿੰਘ ਸ਼ੇਰਗਿੱਲ ਤੋਂ ਇਲਾਵਾ ਮਨਦੀਪ ਸਿੰਘ, ਸਰਬਜੀਤ ਕੌਰ, ਟਰਕੀ ਐਂਡ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਕੱਲ ਫਿਰ ਮਿਲਾਂਗੇ ਇਸ ਖਾਸ ਪ੍ਰੋਗਰਾਮ ਦੇ ਵਿੱਚ, ਜਲਦ ਹੋਵੇਗੀ ਮੁਲਾਕਾਤ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।